ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰਾ, ਗੁਰਮੇਲ ਬਾਸੀ, ਐਲ ਗਲੋਬ, ਊੜਾ ਡੈਟ ਰਿਲੀਫ ਵਾਲੇ, ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ। ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਬਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਮੇਜਰ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਨਿੱਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਸੋ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਸ਼ਟਡਾਊਨ ਹੋ ਚੁੱਕੀ ਹੈਗੀ ਆ। 7.5 ਲੱਖ ਫੈਡਰਲ ਵਰਕਰਸ ਨੂੰ ਫਰਲੋ ਕਰ ਦਿੱਤਾ ਗਿਆ ਆ। ਬਹੁਤ ਸਾਰਿਆਂ ਨੂੰ ਕੰਮ ਕਰਨਾ ਪੈਣਾ, ਉਹਨਾਂ ਨੂੰ ਪੈਸੇ ਨਹੀਂ ਪੈਣੇ, ਬਹੁਤ ਸਾਰੇ ਮਿਲਣੇ ਹੈਗੇ, ਤਨਖਾਹ ਨਹੀਂ ਮਿਲਣੀ, ਤੇ ਬਹੁਤ ਸਾਰੇ ਜਿਹੜੇ ਵਰਕਰਸ ਆ ਉਹ ਘਰ ਬੈਠ ਗਏ ਹੈਗੇ ਆ। ਜਿਹੜੇ ਐਮਰਜੈਂਸੀ ਦੇ ਵਿੱਚ ਆਉਂਦੇ ਵਰਕਰਸ, TSA EMPLOYEES, ਹੋਰ ਹੋਮਲੈਂਡ ਸਿਕਿਉਰਿਟੀ ਵਾਲੇ, ਮਿਲਟਰੀ ਵਾਲੇ, ਉਹ ਸਾਰੇ ਜਿਹੜੇ ਆ ਕੰਮ ਉਹਨਾਂ ਨੂੰ ਕਰਨਾ ਪਊਗਾ, ਪਰ ਤਨਖਾਹ ਜਿਹੜੀ ਆ ਉਹ ਨਹੀਂ ਮਿਲੂਗੀ। ਸੋ ਦ ਫੈਡਰਲ ਗਵਰਨਮੈਂਟ ਨੇ ਸ਼ਟਡਾਊਨ ਅੱਜ ਸਵੇਰੇ ਤੜਕੇ ਤੋਂ ਸ਼ੁਰੂ ਕਰ ਦਿੱਤੀ ਆ। ਡੈਮੋਕ੍ਰੇਟਸ ਤੇ ਰਿਪਬਲਿਕਨਸ ਕਿਸੇ ਵੀ ਐਗਰੀਮੈਂਟ ਦੇ ਵਿੱਚ ਜਿਹੜੇ ਆ ਉਹ ਰਲ ਕੇ ਕੋਈ ਗੱਲਬਾਤ ਨਹੀਂ ਕਰ ਸਕੇ। ਉਹਨਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਫੇਲ ਹੋ ਗਈਆਂ ਹੈਗੀਆਂ ਆ। ਤੇ 7.5 ਲੱਖ ਗਵਰਨਮੈਂਟ ਵਰਕਰਸ ਉਹਨਾਂ ਨੂੰ ਫਰਲੋ ਕੀਤਾ ਜਾ ਸਕਦਾ ਹੈਗਾ ਆ, ਅਕੋਰਡਿੰਗ ਟੂ ਕਾਂਗਰੈਸ਼ਨਲ ਬਜਟ ਆਫਿਸ। ਤੇ ਜਦੋਂ ਤੱਕ ਕਾਂਗਰਸ ਅਪਰੋਪਰੀਏਟ ਫੰਡਿੰਗ ਨਹੀਂ ਕਰਦੀ ਪਾਸ, ਤੇ ਇਹ ਸ਼ਟਡਾਊਨ ਇਦਾਂ ਹੀ ਰਹੂਗਾ। ਅਸੈਂਸ਼ੀਅਲ ਵਰਕਰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਉਹ ਜੌਬ ਦੇ ਉੱਤੇ ਰਹਿਣਗੇ, ਹਾਲਾਂਕਿ ਉਹਨਾਂ ਨੂੰ ਚਾਹੇ ਤਨਖਾਹ ਨਹੀਂ ਵੀ ਮਿਲੂਗੀ। ਰਿਪਬਲਿਕਨਸ ਤੇ ਡੈਮੋਕ੍ਰੇਟ ਦੋਨੋਂ ਇੱਕ ਦੂਸਰੇ ਨੂੰ ਜਿਹੜਾ ਆ ਬਲੇਮ ਕਰ ਰਹੇ ਹੈਗੇ ਆ। ਜੋ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਰਿਪਬਲਿਕਨਸ ਦੇ ਕੋਲ ਪ੍ਰੈਜ਼ੀਡੈਂਟ ਆ, ਉਹਨਾਂ ਦੇ ਕੋਲ ਹੀ ਕਾਂਗਰਸ ਆ, ਉਹਨਾਂ ਦੇ ਕੋਲ ਹੀ ਸੈਨੇਟ ਹੈਗੀ ਆ, ਤੇ 7 ਵੀਕਾਂ ਲਈ ਐਕਸਟੈਂਸ਼ਨ ਹੋਣੀ ਚਾਹੀਦੀ ਸੀ, ਉਹ ਨਹੀਂ ਦਿੱਤੀ ਗਈ ਕਿਉਂਕਿ ਇਨਫ ਵੋਟਸ ਨਹੀਂ ਹੈਗੀਆਂ ਸੈਨੇਟ ਦੇ ਵਿੱਚ, ਜਿੱਥੇ ਕਿ ਡੈਮੋਕ੍ਰੇਟਸ ਦੀਆਂ ਵੋਟਾਂ ਚਾਹੀਦੀਆਂ ਆ ਇਸ ਨੂੰ ਪਾਸ ਕਰਨ ਦੇ ਲਈ। ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਸਾਥ ਦੇਵਾਂਗੇ ਰਿਪਬਲਿਕਨਸ ਦਾ ਜਿਹੜੇ ਹੈਲਥ ਇੰਸ਼ੋਰੈਂਸ ਟੈਕਸ ਕ੍ਰੈਡਿਟ ਆ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ। ਸੋ ਜੇ ਇਹ ਨਹੀਂ ਐਕਸਟੈਂਡ ਹੁੰਦਾ ਤਾਂ ਜਿਹੜੀ ਹੈਲਥ ਇੰਸ਼ੋਰੈਂਸ ਆ, ਜਿੱਦਾਂ ਤੁਸੀਂ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ, ਵਾਮਾ ਕੇਅਰ, ਬਾਕੀ ਸਟੇਟਾਂ 'ਚ ਵੱਖ-ਵੱਖ ਨਾਂ ਆ, ਇਹ ਬਹੁਤ ਜ਼ਿਆਦਾ ਮਹਿੰਗੀ ਹੋ ਜਾਊਗੀ। ਮਹਿੰਗੀ ਕੀ ਵੀ ਜਦ ਤੁਹਾਨੂੰ ਸਬਸਿਡੀ ਨਹੀਂ ਮਿਲਣੀ ਹੈਗੀ ਤੇ ਉਹ ਰੇਟਸ ਜਿਹੜੇ ਆ ਬਹੁਤ ਜ਼ਿਆਦਾ ਹਾਈ ਹੋਣਗੇ। ਸੋ ਸੈਨੇਟ ਇੱਕ ਵਾਰੀ ਫੇਰ ਵੋਟ ਕਰਨ ਜਾ ਰਹੀ ਹੈਗੀ ਆ ਅੱਜ। ਸੋ ਦੇਖਦੇ ਆ ਉਸ ਵੋਟ ਤੋਂ ਬਾਅਦ ਕੀ ਹੁੰਦਾ ਹੈਗਾ। ਪਰ ਰਾਤ ਤੱਕ ਜਿਹੜੀ ਕੋਈ ਵੀ ਗੱਲਬਾਤ ਨਹੀਂ ਸਿਰੇ ਚੜੀ ਸੀਗੀ। ਸੈਨੇਟ ਦੇ ਵਿੱਚ 47 ਵੋਟਾਂ ਇੱਕ ਪਾਸੇ ਸੀਗੀਆਂ, 53 ਵੋਟਾਂ ਜਿਹੜੀਆਂ ਆ ਉਹ ਰਿਪਬਲਿਕਨਸ ਦੀਆਂ ਇੱਕ ਪਾਸੇ ਸੀਗੀਆਂ। 60 ਵੋਟਾਂ ਚਾਹੀਦੀਆਂ ਹੈਗੀਆਂ ਇਸ ਬਿੱਲ ਨੂੰ ਐਕਸਟੈਂਡ ਕਰਨ ਦੇ ਲਈ, ਖਾਸ ਕਰਕੇ ਜਿਹੜਾ ਹੈਲਥ ਇੰਸ਼ੋਰੈਂਸ ਟੈਕਸ ਕ੍ਰੈਡਿਟ ਵਾਲਾ ਹੈ। ਬਿਲਕੁਲ ਜੀ। ਸੋ ਕੌਣ ਓਪਨ ਕੌਣ ਕਲੋਜ਼ਡ ਆ, ਇਹ ਜਿਹੜਾ ਇਸ ਟਾਈਮ ਰੌਲਾ ਆ ਉਹ ਸਭ ਦੇ ਮਨਾਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਕੱਲ ਕਈ ਜਾਣੇ ਪੁੱਛ ਰਹੇ ਸੀਗੇ ਬਈ IRS ਕਿੱਦਾਂ ਆ। IRS ਜਿਹੜੀ ਉਹ ਚੱਲਦੀ ਰਹੂਗੀ। ਇੱਕ ਜਿਹੜੀ ਹੁਣੇ ਨਿਊਜ਼ ਆ ਰਹੀ ਆ, ਜਿਹੜੇ ਫੈਡਰਲ ਪ੍ਰੋਸੀਕਿਊਟਰਸ ਉਹਨਾਂ ਨੇ ਕਿਹਾ ਵੀ ਜਿਹੜੇ ਕੇਸ ਚੱਲ ਰਹੇ ਸੀ ਅਸੀਂ ਉਹਨਾਂ ਉੱਤੇ ਰੋਕ ਲਾ ਰਹੇ ਹਾਂ। ਰੋਕ ਤੋਂ ਮਤਲਬ ਪੌਜ਼ ਲਾ ਰਹੇ, ਵਿਰਾਮ ਲਾ ਰਹੇ ਆ, ਕਿਉਂਕਿ ਫੰਡਿੰਗ ਲੈਪਸ ਜਿਹੜੀ ਉਹ ਹੋ ਚੁੱਕੀ ਆ। ਅਪਰੋਪਰੀਏਸ਼ਨ ਨਾ ਹੋਣ ਦੇ ਕਰਕੇ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਅਟਰਨੀਜ਼ ਆ ਉਹਨਾਂ ਨੂੰ ਕੰਮ ਕਰਨ ਤੇ ਮਨਾਹੀ ਹੁੰਦੀ ਆ, ਚਾਹੇ ਉਹ ਵਲੰਟੀਅਰ ਬੇਸਿਸ ਤੇ ਵੀ ਕੰਮ ਕਿਉਂ ਨਾ ਕਰਨਾ ਜਿਹੜਾ ਉਹ ਚਾਹੁੰਦੇ ਹੋਣ। ਬਹੁਤ ਹੀ ਲਿਮਿਟਿਡ ਸਰਕਮਸਟਾਂਸਿਸ ਦੇ ਵਿੱਚ, ਬਹੁਤ ਘੱਟ ਮੌਕਿਆਂ ਦੇ ਉੱਤੇ ਉਹਨਾਂ ਨੂੰ ਕੰਮ ਕਰਨ ਦਾ ਜਿਹੜਾ ਉਹ ਮੌਕਾ ਜਿਹੜਾ ਇਸ ਦੇ ਵਿੱਚ ਹੁੰਦਾ ਆ। ਸੋ ਇਹ ਜਿਹੜੀ ਉਹਨਾਂ ਨੇ ਦੱਸੀ ਹੈਗੀ ਆ ਰਿਡਕਸ਼ਨ ਹੋਣੀ ਆ ਵਰਕ ਫੋਰਸ ਦੇ ਵਿੱਚ। ਜਿੱਦਾਂ ਕੱਲ ਵੀ ਆਪਾਂ ਹਰਜੋਤ ਸਿੰਘ ਜੀ ਆਪਣੇ ਦਰਸ਼ਕਾਂ ਦੇ ਨਾਲ ਸਾਂਝ ਜਿਹੜੀ ਉਹ ਪਾਈ ਸੀ ਵੀ ਕਿਹੜੇ ਜਿਹੜੇ ਮਹਿਕਮਿਆਂ ਦੇ ਕਿੰਨੇ ਪਰਸੈਂਟ ਜਿਹੜੇ ਉਹ ਫਰਲੋ ਜਿਹੜੀਆਂ ਹੋ ਰਹੀਆਂ। EPA 'ਚ ਤਕਰੀਬਨ 99%, ਐਜੂਕੇਸ਼ਨ 87%, ਕਾਮਰਸ 'ਚ 81%, ਲੇਬਰ 'ਚ 76%, ਸਟੇਟ ਡਿਪਾਰਟਮੈਂਟ 'ਚ 62%, ਡਿਫੈਂਸ ਜਿਹੜੇ ਸਿਵਿਲੀਅਨ ਵਰਕਫੋਰਸ ਹੁੰਦੀ ਆ ਉਹਦੇ ਵਿੱਚ 45%, ਹੈਲਥ ਹਿਊਮਨ ਸਰਵਿਸਿਜ਼ 41%, SBA ਵਾਲੇ 23%, ਟਰਾਂਸਪੋਰਟੇਸ਼ਨ DOT ਵਾਲੇ 23%, SSA ਸੋਸ਼ਲ ਸਿਕਿਉਰਿਟੀ ਵਾਲੇ 12%, ਜਸਟਿਸ ਡਿਪਾਰਟਮੈਂਟ 11%, ਪਰਸਨਲ ਮੈਨੇਜਮੈਂਟ ਆਫਿਸ ਜਿਹੜਾ 10%, ਹੋਮਲੈਂਡ ਸਿਕਿਉਰਿਟੀ 'ਚ 5% ਤੇ ਵੈਟਰਨ ਅਫੇਅਰਸ 'ਚ 3% ਜਿਹੜੇ ਆ ਉਹ ਫਰਲੋ ਜਿਹੜੇ ਉਹ ਕਿਤੇ ਜਾਣੇ ਹੈਗੇ ਆ।
ਸੋ ਸੈਨੇਟ ਡੈਮੋਕ੍ਰੇਟਸ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਫੰਡਿੰਗ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਉਹ ਫੇਲ ਹੋ ਗਈ ਆ। ਹਾਲ ਦੀ ਘੜੀ ਕੋਈ ਬਣਦਾ ਨਹੀਂ ਆ ਵੀ ਇਸ ਚੀਜ਼ ਦੇ ਵਿੱਚ ਹੋਊਗਾ। 1 ਲੱਖ ਜਿਹੜੇ ਫੈਡਰਲ ਵਰਕਰ ਜਿਨ੍ਹਾਂ ਨੇ ਬਾਈ ਆਊਟ ਆਪਸ਼ਨ ਅਸੈਪਟ ਕੀਤੀਆਂ ਸੀਗੀਆਂ, ਉਹਨਾਂ ਦਾ ਕਹਿੰਦੇ ਵੀ ਕੀ ਜਿਹੜਾ ਉਹ ਹੁਣ ਬਣੇਗਾ, ਜਿਨ੍ਹਾਂ ਨੇ ਡੈਫਰਡ ਰੈਜ਼ਿਗਨੇਸ਼ਨ ਆਫਰ ਜਿਹੜੇ ਉਹ ਪਾਏ ਸੀਗੇ। ਯਾਦ ਹੋਣਾ ਜਦੋਂ ਡੌਜ ਦੇ ਨਾਲ ਮਿਲ ਕੇ ਟਰੰਪ ਉਹਨਾਂ ਦੇ ਦੁਆਰਾ ਧੜਾਧੜ ਜਿਹੜੇ ਆ ਉਹ ਫੈਡਰਲ ਮਹਿਕਮੇ ਆ ਉਹਨਾਂ ਵਿੱਚੋਂ ਲੇ-ਆਫਸ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ। ਕਈ ਇਹਨਾਂ ਨੇ ਕੱਢ ਦਿੱਤੇ, ਕਈ ਜਿਹੜੇ ਆ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਵੀ ਭਾਈ ਆਹ ਪੈਸੇ ਚੱਕੋ ਤੇ ਵਲੰਟੀਅਰ ਰਿਟਾਇਰਮੈਂਟ ਜਿਹੜੀ ਉਹ ਲੈ ਲਓ। ਸੋ ਕਹਿੰਦੇ ਵੀ ਟਿਊਜ਼ਡੇ ਨੂੰ ਉਹ ਜਿਹੜੇ ਵਰਕਰ ਆ ਆਪਣੀਆਂ ਜੌਬਸ ਆ ਉਹ ਲੀਵ ਕਰ ਜਾਣਗੇ। ਜਿਹੜੇ 1 ਲੱਖ ਲੋਕਾਂ ਨੇ ਵਲੰਟੀਅਰ ਰਿਟਾਇਰਮੈਂਟ ਜਿਹੜੀ ਉਹ ਲਈ ਸੀਗੀ, ਤੇ ਕਹਿੰਦੇ ਵੀ ਜਿਹੜੀ ਇੰਪਲੋਇਮੈਂਟ ਉਹਨਾਂ ਦੀ ਰਿਮਾਈਂਡਰ ਸੀਗੀ ਰਹਿ ਗਈ ਫੈਡਰਲ ਸਰਕਾਰ ਦੇ ਨਾਲ, ਉਹ ਇਸ ਸਾਲ ਦੇ ਐਂਡ ਤੱਕ ਜਿਹੜੀ ਉਹ ਖਤਮ ਹੋਣ ਜਾ ਰਹੀ ਆ। ਉਧਰ ਨਿਊਯਾਰਕ ਨੂੰ ਜਿਹੜੀ ਇਨਫਰਾਸਟ੍ਰਕਚਰ ਫੰਡਿੰਗ ਮਿਲੀ ਸੀ, ਉਹੀ ਜਿਹੜੇ ਹਕੀਮ ਜੈਫਰੀਜ਼ ਤੇ ਚੱਕ ਸ਼ੂਮਰ ਆ, ਹੁਣ ਉਹਨਾਂ ਤੋਂ ਇਹ ਬਦਲਾਖੋਰੀ ਕਹਿ ਲਓ ਜਾਂ ਜਿੱਦਾਂ ਕਹਿ ਲਓ, ਟਰੰਪ ਐਡਮਿਨਿਸਟ੍ਰੇਸ਼ਨ ਨੇ $18 ਬਿਲੀਅਨ ਦੀ ਜਿਹੜੀ ਫੰਡਿੰਗ ਨਿਊਯਾਰਕ ਨੂੰ ਮਿਲਣੀ ਸੀਗੀ ਉਹਦੇ ਨੂੰ ਫ੍ਰੀਜ਼ ਕਰ ਦਿੱਤਾ ਆ। ਸੋ ਇਹ ਸਾਰਾ ਕੁਝ ਜਿਹੜਾ ਉਹ ਇਸ ਟਾਈਮ ਨਾਲ ਦੇ ਨਾਲ ਪੈਰਲਲੀ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ ਆ। ਚੱਕ ਸ਼ੂਮਰ ਤੇ ਹਕੀਮ ਜੈਫਰੀਜ਼ ਮੁਲਾਕਾਤ ਜਿਹੜੀ ਉਹ ਕਰਨ ਦੇ ਲਈ ਓਵਲ ਆਫਿਸ ਦੇ ਵਿੱਚ ਟਰੰਪ ਹੁਣਾਂ ਨਾਲ ਪਹੁੰਚੇ ਸੀਗੇ, ਤੇ ਟਰੰਪ ਹੁਣਾਂ ਨੇ ਅੱਗੋਂ ਜਿਹੜੀ ਆਪਣੀ 2028 ਵਾਲੀ ਜਿਹੜੀ ਟੋਪੀ ਆ ਉਹ ਕੱਢ ਕੇ ਮੂਹਰੇ ਰੱਖ ਦਿੱਤੀ। ਕੀ ਰਾਸ਼ਟਰਪਤੀ ਟਰੰਪ ਨਹੀਂ ਛੱਡਣਾ ਚਾਹੁੰਦੇ ਅਹੁਦੇ ਨੂੰ? ਇਹ ਹੁਣ ਨਵੇਂ ਜਿਹੜੇ ਸਵਾਲ ਆ ਉਹ ਇਸ ਟਾਈਮ ਪੈਦਾ ਜਿਹੜਾ ਉਹ ਹੋ ਰਹੇ ਆ ਵੀ ਕਾਰਨ ਕੀ ਆ? ਕੀ ਇਹ ਸਿਰਫ ਚੜਾਉਣ ਲਈ ਆ ਜਾਂ ਉਹਨਾਂ ਦੇ ਮਨ ਦੇ ਵਿੱਚ ਵਾਕਿਆ ਹੀ ਹੈਗਾ ਵੀ ਮੈਂ 3rd ਟਰਮ ਦੇ ਲਈ ਰਨ ਕਰਨਾ ਆ? ਤੇ ਜਦੋਂ ਇਸ ਚੀਜ਼ ਬਾਬਤ ਪੁੱਛਿਆ ਜਾਂਦਾ ਆ ਕੋਈ ਸੈਨੇਟਰਸ ਨੂੰ ਖਾਸ ਕਰਕੇ ਜਾਂ ਲਾਅ ਮੇਕਰਸ ਨੂੰ, ਰਿਪਬਲਿਕਨ ਪਾਰਟੀ ਵੱਲੋਂ ਹੱਸ ਕੇ ਗੱਲ ਨੂੰ ਜਿਹੜਾ ਉਹ ਟਾਲ ਦਿੰਦੇ ਆ। ਲੱਗ ਇਹੀ ਰਿਹਾ ਆ ਵੀ ਟਰੰਪ ਹੁਣੀ ਸੀਰੀਅਸ ਨੇ ਤੀਜੀ ਟਰਮ ਜਿਹੜੀ ਆ ਉਹ ਹਾਸਲ ਕਰਨ ਦੇ ਲਈ। ਸ਼ਾਇਦ ਇਹ ਹੁਣ ਦੇਖਦੇ ਆ ਵੀ ਉਦੋਂ ਤੱਕ ਕੀ ਜਿਹੜੀ ਨੌਬਤ ਆਉਂਦੀ ਆ। ਤੇ ਇੱਕ ਵਾਰੀ ਫੇਰ ਸਮਰੇਰੋ ਜਿਹੜਾ ਹੁੰਦੀ ਆ, ਟੋਪੀ ਜੀ ਹੁੰਦੀ ਆ, ਉਹ AI ਦੇ ਨਾਲ ਐਡਿਟ ਕਰਕੇ ਤੇ ਇਸ ਵਾਰ ਮੈਕਸੀਕਨ ਜਿਹੜਾ ਇੱਕ ਲਾਈਵ ਬੈਂਡ ਹੁੰਦਾ ਆ ਉਹਦੇ 'ਚ ਆਪਣੀ ਫੋਟੋ ਲਾ ਕੇ ਟਰੰਪ ਹੁਣਾਂ ਨੇ ਇੱਕ ਹੋਰ ਜਿਹੜੀ ਵੀਡੀਓ ਜਾਰੀ ਕੀਤੀ ਤੇ ਹਕੀਮ ਜੈਫਰੀਜ਼ ਨੂੰ ਫਿਰ ਜਿਹੜਾ ਉਹ ਚਿੜਾਇਆ ਆ। ਸੋ ਇਹ ਸਾਰਾ ਕੁਝ ਵੀ ਜਿਹੜਾ ਨਾਲ ਦੇ ਨਾਲ ਚੱਲ ਰਿਹਾ, ਤੇ ਉਧਰ ਹੁਣ ਨਿਊਯਾਰਕ ਦੀ $18 ਬਿਲੀਅਨ ਦੀ ਫੰਡਿੰਗ ਜਿਹੜੀ ਉਹ ਬੰਦ ਕਰ ਦਿੱਤੀ ਆ। ਜਿਹੜੇ ਸੀਗੇ ਸਪੀਕਰ ਜੌਨਸਨ ਤੇ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਥੂਨ, ਉਹਨਾਂ ਨੇ ਡੈਮੋਕ੍ਰੇਟਸ ਦੇ ਉੱਤੇ ਨਜ਼ਲਾ ਝਾੜਿਆ। ਉਹਨਾਂ ਦੇ ਉੱਤੇ ਦੋਸ਼ ਜਿਹੜੇ ਲਾਏ ਵੀ ਇਹਨਾਂ ਦੇ ਕਰਕੇ GOP ਦੇ ਮੈਜਰ ਨੂੰ ਜਿਹੜਾ ਉਹਨਾਂ ਨੇ ਲਿਆਂਦਾ ਸੀਗਾ ਵੀ ਸਾਥ ਨਹੀਂ ਦਿੱਤਾ, ਤੇ ਗਵਰਨਮੈਂਟ ਜਿਹੜੀ ਉਹ ਸ਼ਟ ਡਾਊਨ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਸ਼ਟਡਾਊਨ ਦੇ ਦੌਰਾਨ ਜਿਹੜੇ ਮੰਥਲੀ ਨੰਬਰਸ ਹੁੰਦੇ ਆ ਲੇਬਰ ਡਿਪਾਰਟਮੈਂਟ ਦੇ, ਉਹ ਜਿਹੜੇ ਕਹਿੰਦੇ ਵੀ ਨਹੀਂ ਰਿਲੀਜ਼ ਕੀਤੇ ਜਾਣਗੇ। ਯਾਦ ਹੋਣਾ ਹਰਜੋਤ ਸਿੰਘ ਜੀ, ਜਿਹੜੀ CCP ਆ, ਚਾਈਨੀਜ਼ ਜਿਹੜੀ ਕਮਿਊਨਿਸਟ ਪਾਰਟੀ, ਉਹ ਵੀ ਇਦਾਂ ਹੀ ਕਰਦੀ ਆ, ਆਪਣੀ ਮਰਜ਼ੀ ਦੇ ਨਾਲ ਡਾਟਾ ਜਿਹੜਾ ਉਹ ਸ਼ੇਅਰ ਕਰਦੀ ਆ, ਨਹੀਂ ਸ਼ੇਅਰ ਕਰਦੀ। ਤੇ ਉਹਨਾਂ ਨੇ ਇੱਕ ਵਾਰੀ ਤਾਂ ਇਹ ਵੀ ਕਿਹਾ ਸੀਗਾ ਵੀ ਅਸੀਂ ਮਰਜ਼ੀ ਨਾਲ ਹੀ ਜਿਹੜਾ ਉਹ ਕਰਾਂਗੇ। ਤੇ ਟਰੰਪ ਹੁਣਾਂ ਨੇ ਹੁਣ ਤਾਂ ਚਲੋ ਸ਼ਟਡਾਊਨ ਦੇ ਕਰਕੇ ਇਦਾਂ ਜਿਹੜਾ ਉਹ ਚੱਲ ਰਿਹਾ, ਪਰ ਬੀਤੇ ਦਿਨਾਂ 'ਚ ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਹੋਰ ਵੀ ਮੁੱਦਾ ਜਿਹੜਾ ਉਹ ਵੱਖਰਾ ਬਣਿਆ ਪਿਆ ਸੀਗਾ। ਹਾਊਸ ਦੇ ਜਿਹੜੇ GOP ਆ ਮੈਂਬਰਸ ਆ, ਉਹ ਕਹਿੰਦੇ ਵੀ ਵਾਈਟ ਹਾਊਸ ਦੇ ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ ਡਾਇਰੈਕਟਰ ਜਿਹੜੇ ਰਸ ਵੋਟ ਆ, ਉਹਨਾਂ ਦੇ ਨਾਲ ਅੱਜ ਦੁਪਹਿਰ 1 ਵਜੇ ਜਿਹੜੀ ਉਹ ਕਾਲ ਗੱਲਬਾਤ ਜਿਹੜੀ ਉਹ ਕਰਨਗੇ ਵੀ ਗਵਰਨਮੈਂਟ ਸ਼ਟਡਾਊਨ ਦੇ ਵਿੱਚ ਹੁਣ ਅੱਗੇ ਕੀ ਜਿਹੜਾ ਇਸ ਦੇ ਵਿੱਚ ਕੀਤਾ ਜਿਹੜਾ ਉਹ ਜਾ ਸਕਦਾ ਆ। 14,500 EMPLOYE ਨੇ ਨੈਸ਼ਨਲ ਪਾਰਕ ਸਰਵਿਸਿਜ਼ ਦੇ, ਤੇ ਡਾਕੂਮੈਂਟ ਇੱਕ ਜਿਹੜਾ ਇੰਟਰਨਲ ਡਿਪਾਰਟਮੈਂਟ ਦਾ ਸਾਹਮਣੇ ਆਇਆ ਆ, ਤੇ ਉਹ ਕਹਿੰਦੇ ਵੀ ਉਹਦੇ ਵਿੱਚੋਂ 9296 ਜਿਹੜੇ EMPLOYE ਆ, 14,500 ਚੋਂ 9296 EMPLOYE ਉਹਨਾਂ ਨੂੰ ਫਰਲੋ ਕਰ ਦਿੱਤਾ ਜਾਵੇਗਾ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਓਪਨ ਏਅਰ ਮੈਮੋਰੀਅਲ ਟ੍ਰੇਲਸ, ਲੁੱਕਆਊਟ, ਪਾਰਕ ਰੋਡਸ ਆ, ਉਹ ਵਿਜ਼ਿਟਰਸ ਦੇ ਲਈ ਐਕਸੈਸਿਬਲ ਹੋਣਗੇ, ਪਰ ਜਿਹੜੇ ਨੈਸ਼ਨਲ ਪਾਰਕ ਸਰਵਿਸ ਦੇ ਵਿੱਚ ਸੇਵਾਵਾਂ ਕਾਫੀ ਜ਼ਿਆਦਾ ਜਿਹੜੀਆਂ ਇਸ ਦੇ ਵਿੱਚ ਘਟ ਜਾਣਗੀਆਂ। ਹੁਣ ਜੇ ਆਉਂਦੇ ਸਮਿਆਂ ਦੇ ਵਿੱਚ ਤੁਸੀਂ ਨੈਸ਼ਨਲ ਪਾਰਕਸ ਦੇ ਵਿੱਚ ਜਾਣਾ ਆ ਤੇ ਭਾਈ ਇੰਤਜ਼ਾਮ ਆਪਣਾ ਖੁਦ ਕਰਕੇ ਜਾਇਓ, ਤੁਹਾਨੂੰ ਉੱਥੇ ਕਈ ਤਰੀਕੇ ਦੀਆਂ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਓਬਵੀਅਸਲੀ ਇਸ ਕਰਕੇ ਕਿਉਂਕਿ ਜਿਹੜੇ EMPLOYE ਆ, ਕਾਫੀ ਵੱਡੇ ਪੱਧਰ ਦੇ ਉੱਤੇ EMPLOYEES ਆ, ਉਹਨਾਂ ਨੂੰ ਫਰਲੋ ਉੱਥੋਂ ਕਰ ਦਿੱਤਾ ਗਿਆ ਹੈਗਾ ਆ। ਚੱਕ ਸ਼ੂਮਰ ਹੁਣੀ ਇਹ ਕਹਿੰਦੇ ਆ ਵੀ ਅਮਰੀਕਨ ਲੋਕ ਬਿਲਕੁਲ ਸਾਡੀ ਸਾਈਡ ਵੱਲ ਰਹਿਣਗੇ।
ਕਿਉਂਕਿ ਰਿਪਬਲਿਕਨਸ ਨੇ ਕੋਈ ਵੀ ਜਿਹੜਾ ਉਹਨਾਂ ਦੀ ਸਾਥ ਨਹੀਂ ਦਿੱਤਾ ਹੈਗਾ ਇਸ ਨੂੰ ਪਾਸ ਕਰਨ ਦੇ ਲਈ। ਕਹਿੰਦੇ ਵੀ ਰਿਪਬਲਿਕਨਸ ਕਲੇਮ ਇਹ ਕਰ ਰਹੇ ਆ ਕਿ ਡੈਮੋਕ੍ਰੇਟਸ ਇੱਕ ਤਰ੍ਹਾਂ ਨਾਲ ਗਵਰਨਮੈਂਟ ਨੂੰ ਹੋਸਟੇਜ ਬਣਾ ਰਹੇ ਆ, ਪਰ ਅਸੀਂ ਕਹਿੰਦੇ ਇਦਾਂ ਦਾ ਕੁਝ ਵੀ ਨਹੀਂ ਕੀਤਾ ਤੇ ਅਸੀਂ ਨੈਗੋਸ਼ੀਏਸ਼ਨ ਲਈ ਤਿਆਰ ਹੈਗੇ ਆ, ਖਾਸ ਕਰਕੇ ਜਿਹੜਾ ਹੈਲਥ ਇੰਸ਼ੋਰੈਂਸ ਦਾ ਬਿੱਲ ਆ ਉਸ ਨੂੰ ਲੈ ਕੇ ਜੇ ਐਗਰੀ ਕਰਦੇ ਹੈਗੇ ਆ। ਸੋ ਰਿਪਬਲਿਕਨਸ ਇਹ ਕਹਿ ਰਹੇ ਆ ਕਿ ਜਿਹੜੇ ਡੈਮੋਕ੍ਰੇਟਸ ਆਏ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜਿਹੜੀ ਹੈਲਥ ਇੰਸ਼ੋਰੈਂਸ ਹੈਲਥ ਕੇਅਰ ਬੈਨੀਫਿਟਸ ਆ ਉਹ ਫ੍ਰੀ ਦੇ ਰਹੇ ਹੈਗੇ ਆ, ਪਰ ਰਿਪਬਲਿਕਨ ਕਹਿੰਦੇ ਵੀ ਇਹ ਬੰਦ ਹੋਣਾ ਚਾਹੀਦਾ ਹੈਗਾ ਆ। ਸ਼ੂਮਰ ਹੁਣੀ ਇਹ ਕਹਿੰਦੇ ਆ ਵੀ ਨਹੀਂ ਉਹ ਝੂਠ ਬੋਲ ਰਹੇ ਆ, ਕੋਈ ਵੀ ਬੰਦਾ ਜਿਹੜਾ ਇਲੀਗਲ ਹੈਗਾ ਉਸ ਨੂੰ ਜਿਹੜੀ ਆ ਨਹੀਂ ਫੈਡਰਲ ਫੰਡਸ ਦੇ ਵਿੱਚੋਂ ਹੈਲਥ ਇੰਸ਼ੋਰੈਂਸ ਦਿੱਤੀ ਜਾਂਦੀ। ਸੋ ਦੋਨਾਂ ਦੇ ਵਿੱਚ ਜਿਹੜਾ ਰੌਲਾ ਆ ਉਹ ਕਾਫੀ ਚੱਲ ਰਿਹਾ ਹੈਗਾ। ਇਹ ਸਾਰੇ ਕਾਸੇ ਦੇ ਵਿੱਚ 7.5 ਲੱਖ ਲੋਕ ਜੋ ਫੈਡਰਲ ਗਵਰਨਮੈਂਟ ਦੀ ਜੌਬ ਕਰਦੇ ਆ ਉਹ ਪ੍ਰਭਾਵਿਤ ਹੋਏ ਹੈਗੇ ਆ। ਜੀ ਬਿਲਕੁਲ। ਜੀ ਆਈਆਰਐਸ ਦਾ ਮੈਂ ਇੱਕ ਵਾਰੀ ਪਹਿਲਾਂ ਵੀ ਦੱਸ ਚੁੱਕਿਆ, ਦੁਬਾਰਾ ਦੱਸ ਦਿੰਦੇ। ਕਹਿੰਦੇ ਵੀ ਆਈਆਰਐਸ ਆਪਣੇ ਜਿਹੜੇ ਆ ਸਾਰੇ EMPLOYEES ਨੂੰ ਜੌਬ ਦੇ ਉੱਤੇ ਰੱਖ ਰਹੀ ਹੈ ਐਟਲੀਸਟ ਫॉर ਨਾਓ, ਤੇ ਉਹਦੇ ਵਿੱਚ ਜਿਹੜੀ ਕਹਿੰਦੇ ਵੀ ਆਈਆਰਐਸ ਨੂੰ ਜਿਹੜੀ ਸਪੈਸ਼ਲ ਫੰਡਿੰਗ ਡੈਮੋਕ੍ਰੇਟਸ ਨੇ 2022 ਦੇ ਵਿੱਚ ਪਾਸ ਕਰਕੇ ਦਿੱਤੀ ਸੀ, ਉਹਦੀ ਵਰਤੋਂ ਕਰਦੇ ਹੋਏ ਜਿਹੜੀ ਫਰਲੋ ਆ, ਜਿਹੜੇ 75,000 EMPLOYEE ਆ ਉਹਨਾਂ ਨੂੰ ਪਹਿਲੇ 5 ਦਿਨਾਂ ਦੇ ਲਈ ਜਿਹੜਾ ਐਟਲੀਸਟ ਆ ਉਹ ਚੱਲਦੇ ਰੱਖਣਗੇ। ਸੋ 5 ਦਿਨਾਂ ਬਾਅਦ ਉਹ ਵੀ ਜਿਹੜੇ EMPLOYEE ਆ ਸ਼ਾਇਦ ਫਰਲੋ ਹੋ ਜਾਣਗੇ ਜਾਂ ਫੰਡਿੰਗ ਜਦੋਂ ਲੈਪਸਿਸ ਦੇ ਵਿੱਚ ਜਿਹੜੀ ਉਹ ਹੁੰਦੀ ਆ। ਸੋ ਹੈਲਥ ਕੇਅਰ ਦੇ ਉੱਤੇ ਵੀ ਅਸਰ ਪੈਣਾ ਆ। ਫੈਡਰਲ EMPLOYEES ਜਿਹੜੇ ਮੈਡੀਕੇਅਰ, ਮੈਡੀਕੇਡ ਤੇ ਹੋਰ ਮੈਂਡੇਟਰੀ ਜਿਹੜੇ ਹੈਲਥ ਪੇਮੈਂਟਸ ਆ, ਉਹ ਕਹਿੰਦੇ ਵੀ ਉੱਦਾਂ ਚੱਲਦੀਆਂ ਜਿਹੜੀਆਂ ਉਹ ਰਹਿਣਗੀਆਂ। ਪਬਲਿਕ ਤੇ ਹੈਲਥ ਐਮਰਜੈਂਸੀਜ਼ ਨੂੰ ਜਿਹੜੇ ਰਿਸਪੌਂਡ ਕਰਦੇ ਆ ਕਰਨ ਵਾਲੇ ਆ ਉਹ ਜਿਹੜੇ ਉਹ ਰਹਿਣਗੇ। 40% ਜਿਹੜੇ ਉਹਨਾਂ ਨੇ ਆਪਣੇ EMPLOYEE ਉੱਦਾਂ ਆਲਰੇਡੀ ਜਿਹੜੇ ਉਹ ਕੱਢੇ ਵੀ ਆ, ਤੇ ਹੁਣ ਜਿਹੜੇ 3/4 ਆ 75% ਤਕਰੀਬਨ ਉਹਨਾਂ ਦੇ ਜਿਹੜੇ EMPLOYEE ਆ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਬਾਇਓਮੈਡੀਕਲ ਰਿਸਰਚ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਆ, ਉਹਨਾਂ ਨੂੰ ਤਕਰੀਬਨ 75% EMPLOYEE ਜਿਹੜੇ ਉਹ ਫਰਲੋ ਕਰਨੇ ਪੈਣੇ ਆ। CDC ਦੇ ਉੱਤੇ ਵੀ ਜਿਹੜਾ ਉਹ ਇਸ ਦਾ ਜਿਹੜਾ ਉਹ ਅਸਰ ਪਊਗਾ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਡਿਪਾਰਟਮੈਂਟ ਆ ਉਹ 'ਚੋਂ 86% ਕੰਮ ਦੇ ਉੱਤੇ ਰਹਿਣਗੇ, 14% ਜਿਹੜੇ ਆ ਉਹ ਫਰਲੋ ਦੇ ਉੱਤੇ ਜਿਹੜੇ ਉਹ ਜਾਣਗੇ। ਸੋ ਵੈਟਰਨ ਅਫੇਅਰਸ ਦੇ ਵਿੱਚ ਘੱਟ ਲੋਕਾਂ ਨੂੰ ਜਿਹੜਾ ਉਹ ਫਰਲੋ ਕੀਤਾ ਜਾਊਗਾ। 13% ਕਹਿੰਦੇ ਵੀ 3% ਉਹਦੇ ਵਿੱਚ ਉਹਨਾਂ ਨੇ ਫਰਲੋ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਜਿਹੜਾ ਆਫਿਸ ਹੈਗਾ US ਟ੍ਰੇਡ ਰਿਪਰੈਜ਼ੈਂਟੇਟਿਵ ਹੈਗਾ ਆ, ਉਹਨਾਂ ਨੇ ਇੱਕ ਪਲੈਨਿੰਗ ਡਾਕੂਮੈਂਟ ਕੱਲ ਜਿਹੜਾ ਉਹ ਸ਼ੋਅ ਕੀਤਾ ਸੀਗਾ। ਕਹਿੰਦੇ ਵੀ ਉਹਨਾਂ ਦੇ ਜਿਹੜੇ 237 ਫੁੱਲ ਟਾਈਮ EMPLOYEE ਆ ਉਹਨਾਂ ਚੋਂ ਕਿਸੇ ਨੂੰ ਫਰਲੋ ਕੀਤਾ ਜਾਊਗਾ, ਕਿਉਂਕਿ ਇਹ ਉਹੀ ਟੀਮ ਆ ਜਿਹੜੀ ਵੱਖ-ਵੱਖ ਮੁਲਕਾਂ ਦੇ ਨਾਲ ਟਰੰਪ ਹੁਣਾਂ ਦੀ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਗੱਲਬਾਤ ਜਿਹੜੀ ਆ ਉਹ ਕਰ ਰਹੀ ਆ ਵੀ ਭਾਈ ਟ੍ਰੇਡ ਨੂੰ ਲੈ ਕੇ ਕੀ ਡੀਲਸ ਜਿਹੜੀਆਂ ਉਹ ਅੱਗੇ ਬਣਨਗੀਆਂ। US ਕਸਟਮ ਬਾਰਡਰ ਪ੍ਰੋਟੈਕਸ਼ਨ ਉਹ ਜਿਹੜੀ ਚੱਲਦੀ ਰਹੂਗੀ। ਆਈਸ ਵਾਲੇ ਜਿਹੜੇ ਆ ਉਹ ਚੱਲਦੇ ਜਿਹੜੇ ਉਹ ਰਹਿਣਗੇ। ਹੋਮਲੈਂਡ ਸਿਕਿਉਰਿਟੀ ਦੇ ਕਾਫੀ ਵੱਡੇ ਪੱਧਰ ਦੇ ਉੱਤੇ ਜਿੱਥੇ ਸਿਕਿਉਰਿਟੀ ਦੀ ਗੱਲ ਆਉਂਦੀ ਆ ਉਹ EMPLOYEES ਮੈਜੋਰਟੀ ਦੇ ਵਿੱਚ ਕੰਮ ਜਿਹੜੇ ਉਹ ਕਰਦੇ ਜਿਹੜੇ ਉਹ ਰਹਿਣਗੇ। ਸੋ ਦੇਖੋ ਵੀ ਇਹ ਹੁਣ ਕਿੰਨੇ ਦਿਨਾਂ ਤੱਕ ਹਰਜੋਤ ਸਿੰਘ ਜੀ ਇਹ ਸ਼ਟਡਾਊਨ ਰਹਿੰਦਾ ਆ, ਪਰ ਇਹ ਆ ਵੀ ਇੱਕ ਵਾਰੀ ਤਾਂ ਜਿਹੜਾ ਤੜਥੱਲੀ ਆ ਉਹ ਇਸ ਦੇ ਵਿੱਚ ਪੂਰੀ ਤਰ੍ਹਾਂ ਮੱਚ ਜਾਂਦੀ ਹੈਗੀ ਆ। ਵਾਲ ਸਟਰੀਟ ਜਿਹੜੀ ਆ ਉਹ ਉਸੇ ਤਰੀਕੇ ਦੇ ਨਾਲ ਆਪਣਾ ਜਿਹੜਾ ਕੰਮ ਆ ਉਹ ਕਰਦੀ ਰਹੂਗੀ। ਨੈਸਡੈਕ ਜਾਂ ਸਟਾਕ ਐਕਸਚੇਂਜਸ ਦੇ ਉੱਤੇ ਇਸ ਦਾ ਅਸਰ ਨਹੀਂ ਪਵੇਗਾ। ਸੁਪਰੀਮ ਕੋਰਟ ਨੇ ਇਹ ਕਿਹਾ ਆ ਵੀ ਜਿਹੜੇ ਫੈਡਰਲ ਗਵਰਨਰ ਲੀਜ਼ਾ ਕੁੱਕ ਆ ਉਹ ਆਪਣੀ ਜੌਬ ਨੂੰ ਇਸੇ ਤਰ੍ਹਾਂ ਰੱਖ ਸਕਦੇ ਆ ਜਦੋਂ ਤੱਕ ਓਰਲ ਐਗਰੀਮੈਂਟ ਜਿਹੜਾ ਓਰਲ ਆਰਗੂਮੈਂਟ ਆ ਉਹ ਜਨਵਰੀ ਮਹੀਨੇ ਤੱਕ ਨਹੀਂ ਹੁੰਦੀ ਹੈਗੀ। ਇਹ ਜਿਹੜੀ ਸੁਪਰੀਮ ਕੋਰਟ ਵੱਲੋਂ ਮੂਵ ਕੀਤੀ ਗਈ ਆ ਇੱਕ ਤਰ੍ਹਾਂ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਵੱਡਾ ਝਟਕਾ ਹੈਗਾ ਆ, ਜਿਨ੍ਹਾਂ ਨੇ ਬਾਰ-ਬਾਰ ਇਹ ਕਿਹਾ ਆ ਵੀ ਜਿਹੜੀਆਂ ਫੈਡਰਲ ਕੋਰਟਸ ਆ ਉਹਨਾਂ ਨੂੰ ਅਲਾਓ ਕਰਨਾ ਚਾਹੀਦਾ ਵੀ ਜਿਹਨੂੰ ਵੀ ਮਰਜ਼ੀ ਅਸੀਂ ਫਾਇਰ ਕਰੀਏ ਤੇ ਜਿਹਨੂੰ ਵੀ ਮਰਜ਼ੀ ਅਸੀਂ ਜਿਹੜਾ ਆ ਹਾਇਰ ਕਰੀਏ। ਪ੍ਰੈਕਟੀਕਲ ਮੈਟਰ ਦੇ ਵਿੱਚ ਜਿਹੜੀ ਬੁੱਧਵਾਰ ਨੂੰ ਰੂਲਿੰਗ ਹੋਈ ਆ, ਫੈਡ ਨੇ ਇਹ ਕਿਹਾ ਆ ਵੀ ਇੱਦਾਂ ਜਿਹੜਾ ਬਿਜ਼ਨਸ ਨੂੰ ਕੈਰੀ ਔਨ ਰੱਖੋ ਥਰੂ ਆਊਟ ਦਾ ਈਅਰ। ਹਜੇ 2 ਇੰਟਰਸਟ ਰੇਟ ਕੱਟ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਆ। ਸੁਪਰੀਮ ਕੋਰਟ ਨੇ ਇਹ ਕਿਹਾ ਆ ਵੀ ਜਿਹੜੀ ਗਵਰਨਰ ਲੀਜ਼ਾ ਕੁੱਕ ਆ ਜਦੋਂ ਤੱਕ ਓਰਲ ਆਰਗੂਮੈਂਟ ਨਹੀਂ ਹੁੰਦਾ ਜਨਵਰੀ ਮਹੀਨੇ 'ਚ, ਤਦੋਂ ਤੱਕ ਆਪਣੀ ਪੋਜੀਸ਼ਨ ਤੇ ਟਿਕੇ ਰਹਿਣਗੇ। ਤੇ ਟਰੰਪ ਉਹਨਾਂ ਨੇ ਬਾਰ-ਬਾਰ ਕਲੇਮ ਕੀਤਾ ਹੈਗਾ ਵੀ ਜਿਹੜੀ ਕਮਿਟ
ਸੌਰੀ ਜਿਹੜੀ ਕੁੱਕ ਆ ਇਸ ਨੇ ਕਈ ਮੌਰਗੇਜ ਫਰਾਡ ਕੀਤੇ ਹੈਗੇ ਆ, ਆਪਣੇ ਘਰ ਦੀ ਲੋਨ ਲੈਣ ਦੇ ਲਈ ਜਿਹੜੇ ਝੂਠੇ ਪੇਪਰ ਬਣਾਏ ਆ, ਤੇ ਇਸ ਕਰਕੇ ਫਾਇਰ ਕੀਤਾ ਗਿਆ ਆ। ਕੁੱਕ ਜੋ ਆ ਉਹ ਇਹ ਕਹਿ ਰਹੀ ਵੀ ਨਹੀਂ ਮੈਂ ਕੋਈ ਰੋਂਗ ਨਹੀਂ ਕੀਤਾ ਹੈਗਾ ਕਿਸੇ ਤਰ੍ਹਾਂ ਦਾ ਵੀ, ਤੇ 2 ਘਰਾਂ ਦੀ ਉਹਨੂੰ ਆਲਰੇਡੀ ਕਹਿੰਦੀ ਮੌਰਗੇਜ ਅਪਲਾਈ ਕੀਤੀ ਸੀ ਮਿਸ਼ੀਗਨ ਤੇ ਜਾਰਜੀਆ ਦੇ ਵਿੱਚ। ਸੋ ਰੂਲਿੰਗ ਦੇ ਵਿੱਚ ਇਹ ਕਿਹਾ ਗਿਆ ਆ ਵੀ ਕਿਸੇ ਤਰ੍ਹਾਂ ਦੀ ਐਕਸਪਲੇਸ਼ਨ ਨਹੀਂ ਦਿੱਤੀ ਗਈ ਹੈਗੀ। ਸੋ ਇਹਦੇ ਅਗੇਂਸਟ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਇੰਜੰਕਸ਼ਨ ਲਾਇਆ ਗਿਆ ਆ ਕੋਰਟ ਵੱਲੋਂ। ਸੋ ਫੈਡਰਲ ਰਿਜ਼ਰਵ ਬੋਰਡ ਦੇ ਜਿਹੜੇ ਕੁੱਕ ਆ ਉਹ ਹੁਣ ਜਨਵਰੀ ਮਹੀਨੇ ਤੱਕ ਏਦਾਂ ਹੀ ਟਿਕੇ ਰਹਿਣਗੇ। ਜੀ, ਹਰਜੋਤ ਸਿੰਘ ਜੀ, ਜਿਹੜਾ ਇਹਨਾਂ ਦੇ ਉੱਤੇ ਦੋਸ਼ ਹੈ ਨਾ ਵੀ ਜਿਹੜੇ 2 ਪ੍ਰਾਇਮਰੀ ਰੈਜ਼ੀਡੈਂਸੀ ਵਾਲਾ ਜਿਹੜਾ ਉਸ ਦੇ ਵਿੱਚ ਆ, ਟਰੰਪ ਉਹਨਾਂ ਦੀ ਕੈਬਨਿਟ 'ਚ 3 ਅਜਿਹੇ ਮੰਤਰੀ ਆ ਜਿਨ੍ਹਾਂ ਨੇ ਸੇਮ ਇਹੀ ਚੀਜ਼ ਜਿਹੜੇ ਦੋਸ਼ ਲੀਜ਼ਾ ਕੁੱਕ ਦੇ ਉੱਤੇ ਲਾਏ ਆ ਉਹ ਉਹਨਾਂ ਦੇ ਉੱਤੇ ਜਿਹੜੇ ਉਹ ਲੱਗਦੇ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਸਾਹਮਣੇ ਜਿਹੜੀ ਉਹ ਹੈਗੀ ਆ, ਪਰ ਇਹ ਆ ਕਿਉਂਕਿ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਆ ਤੇ ਜਰੋਮ ਪਾਵਲ ਨੂੰ ਪਹਿਲੋਂ ਲਾਉਣਾ ਆ, ਉਹਦੇ ਲਈ ਜਿਹੜੀ ਇਹ ਗਵਰਨਰ ਫੈਡ ਦੀ ਜਿਹੜੀ ਗਵਰਨਰ ਆ ਲੀਜ਼ਾ ਕੁੱਕ ਆ ਉਸ ਨੂੰ ਨਿਸ਼ਾਨਾ ਜਿਹੜਾ ਇਸ ਦੇ ਵਿੱਚ ਬਣਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਟਰੰਪ ਹੁਣਾਂ ਦੇ ਕਹਿੰਦੇ ਵੀ ਕੈਬਨਿਟ ਦੇ 3 ਮੰਤਰੀ ਲੇਬਰ ਸਕੱਤਰ ਲੌਰੀ ਚਾਵੇਜ਼ ਡੀ ਰੈਮਰ ਅਤੇ ਉਹ ਲੀ ਜ਼ੈਲਡਨ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਜਿਹੜੇ ਐਡਮਿਨਿਸਟ੍ਰੇਟਰ ਆ, ਉਹਨਾਂ ਦਾ ਜਿਹੜਾ ਉਹ ਨਾਮ, ਤੇ ਟਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫੀ, ਉਹਨਾਂ ਨੇ ਜਿਹੜੇ ਆ ਇਸ 2 ਜਿਹੜੇ ਪ੍ਰਾਇਮਰੀ ਰੈਜ਼ੀਡੈਂਸ ਆ ਇਸੇ ਤਰੀਕੇ ਦੇ ਨਾਲ ਰੱਖੇ ਆ ਜਿੱਦਾਂ ਲੀਜ਼ਾ ਕੁੱਕ ਦੇ ਉੱਤੇ ਉਹਨਾਂ ਨੇ ਦੋਸ਼ ਲਾਏ ਆ। ਪਰ ਜਿਹੜਾ ਨਿਸ਼ਾਨਾ ਆ ਓਬਵੀਅਸਲੀ ਆਪਾਂ ਨੂੰ ਪਤਾ ਆ ਵੀ ਉਹਨਾਂ ਨੇ ਉਹਨਾਂ ਨੂੰ ਹੀ ਲਾਉਣਾ ਹੈ ਜਿਹੜੇ ਲੱਗਦੇ ਵੀ ਉਹਨਾਂ ਦੇ ਵਿਚਾਰਕ ਵਿਰੋਧੀ ਇਹਨਾਂ ਦੇ ਹੈਗੇ ਨੇ। ਜੀ, ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਟਰੱਕਿੰਗ ਨੂੰ ਲੈ ਕੇ ਬਹੁਤ ਕੁਝ ਚੇਂਜ ਹੋ ਰਿਹਾ। ਆਪਾਂ ਤੁਹਾਡੀ ਕਾਲਸ ਵੀ ਲਵਾਂਗੇ। ਬੜੀਆਂ ਹੈਰਾਨੀਜਨਕ ਕਾਲਸ ਆ ਰਹੀਆਂ ਹੈਗੀਆਂ। ਕਹਿੰਦੇ ਭਈ ਹਜ਼ਾਰਾਂ ਨਹੀਂ 100 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਟਰੱਕਰਸ ਆ ਉਹ ਸੰਨ 2020 ਦੇ ਵਿੱਚ ਇਸ ਬਿਜ਼ਨਸ ਦੇ ਵਿੱਚ ਪੈ ਗਏ। ਹੁਣ ਉਹ ਬਹੁਤ ਵੱਡੇ ਡੈਪਥ ਦੇ ਵਿੱਚ ਆ, ਬਹੁਤ ਵੱਡੇ ਕਰਜ਼ੇ ਦੇ ਵਿੱਚ ਆ। ਕਿਸ ਤਰ੍ਹਾਂ ਉਹ ਬਿੱਲ ਪੇ ਕਰਨਗੇ? ਧੜਾ ਧੜ ਜਿਹੜੇ ਲਾਇਸੈਂਸ ਆ ਉਹ ਕੈਂਸਲ ਹੋ ਰਹੇ ਆ। ਸੋ ਉਹਦੇ ਸੰਬੰਧ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200 ਦੇ ਉੱਤੇ, ਤਾਂ ਕਿ ਜਿਹੜਾ ਹੋਰ ਆਪਣਾ ਕੋਈ ਭੈਣ ਭਰਾ ਆ ਉਹਨੂੰ ਵੀ ਪਤਾ ਚੱਲ ਜਾਏ ਵੀ ਬਾਹਰ ਖਾਸ ਕਰਕੇ ਕੈਲੀਫੋਰਨੀਆ ਤੋਂ ਬਾਹਰ ਜਿਹੜੀਆਂ ਸਟੇਟਾਂ ਆ ਉੱਥੇ ਕੀ ਕੁਝ ਵਾਪਰ ਰਿਹਾ ਹੈ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 40827200।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਟਰੱਕਿੰਗ ਦੇ ਨਾਲ ਵੀ ਗੱਲਬਾਤ ਕਰਨੀ ਆ, ਕਿਉਂਕਿ ਸਾਡੇ ਆਫਿਸ ਦੇ ਵਿੱਚ ਪੰਜਾਬੀ ਰੇਡੀਓ ਤੇ ਬਹੁਤ ਸਾਰੀਆਂ ਕਾਲਸ ਆ ਰਹੀਆਂ ਹੈਗੀਆਂ। ਵੀ ਕੱਲ ਕਈਆਂ ਦੀਆਂ ਡੇਟ ਸੀਗੀਆਂ ਟੈਸਟ ਦੀਆਂ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀਆਂ। ਜਦੋਂ ਡੀਐਮਵੀ ਗਏ ਤੇ ਉਹ ਕਹਿੰਦੇ ਵੀ ਨਹੀਂ, ਤੁਹਾਡੀ ਨਹੀਂ ਲੈ ਸਕਦੇ, ਕਿਉਂਕਿ ਤੁਹਾਡਾ ਜਿਹੜਾ ਵਰਕ ਪਰਮਿਟ ਆ ਉਹ ਪੋਲੀਟੀਕਲ ਅਸਾਈਲਮ ਦੇ ਉੱਤੇ ਹੈਗਾ। ਕਈਆਂ ਦੀਆਂ ਕਾਲਸ ਆਈਆਂ ਵੀ ਅਸੀਂ ਰਿਨਿਊਅਲ ਕਰਾਉਣ ਗਏ ਸੀ, ਉਹਨਾਂ ਨੇ ਲਾਇਸੈਂਸ ਰੱਖ ਲਿਆ, ਸਾਨੂੰ ਜਿਹੜਾ ਦੂਜਾ ਲਾਇਸੈਂਸ ਦੇ ਦਿੱਤਾ ਕਲਾਸ ਸੀ ਦਾ। ਤੇ ਕਈਆਂ ਦੀ ਇਹ ਵੀ ਹੈ ਵੀ ਮੈਡੀਕਲ ਦਾ ਕੁਐਸਚਨ ਸੀ, ਜਾਂ ਉਹਨਾਂ ਨੂੰ ਵੈਸੇ ਹੀ ਪੁੱਛਿਆ ਵੀ ਕੀ ਪ੍ਰੋਬਲਮ ਤਾਂ ਨਹੀਂ ਲਾਇਸੈਂਸ, ਤੇ ਕਹਿੰਦੇ ਲਾਇਸੈਂਸ ਰੱਖ ਲਿਆ। ਉਹਨਾਂ ਨੇ ਕਹਿੰਦੇ ਵੀ ਨਹੀਂ, ਤੁਹਾਨੂੰ ਦੂਜਾ ਲਾਇਸੈਂਸ ਜਿਹੜਾ ਆ ਉਹ ਮੇਲ ਦੇ ਵਿੱਚ ਆਊਗਾ। ਹੁਣ ਅੱਜ ਸਵੇਰੇ ਇੱਕ ਕਾਲ ਆਈ ਸੀ ਵੀ ਮਿਸ਼ੀਗਨ ਦੇ ਵਿੱਚ ਇੱਕ ਆਪਣੇ ਪੰਜਾਬੀ ਟਰੱਕਰ ਨੂੰ ਰੋਕਿਆ ਗਿਆ ਆ, ਜੋ ਕਿ ਕੈਲੀਫੋਰਨੀਆ ਤੋਂ ਗਿਆ ਹੋਇਆ ਸੀ। ਤੇ ਜਦੋਂ ਉਸ ਨੂੰ ਉੱਥੇ ਦੀ ਜਿਹੜੀ ਹਾਈਵੇ ਪੈਟਰੋਲ ਆ ਉਹਨਾਂ ਨੇ ਰੋਕਿਆ, ਤੇ ਉਹਨੇ ਕਿਹਾ ਵੀ ਲਾਇਸੈਂਸ ਤੇ ਪੇਪਰ ਦਿਖਾ। ਜਦੋਂ ਲਾਇਸੈਂਸ ਦਿਖਾ ਲਿਆ, ਉਹ ਕਹਿੰਦਾ ਤੇਰੇ ਕੋਲ ਤਾਂ ਕਮਰਸ਼ੀਅਲ ਲਾਇਸੈਂਸ ਹੀ ਨਹੀਂ, ਤੇਰਾ ਤਾਂ ਰੈਗੂਲਰ ਕਾਰ ਵਾਲਾ ਲਾਇਸੈਂਸ ਆ। ਉਹ ਕਹਿੰਦਾ ਮੇਰੇ ਲਾਇਸੈਂਸ ਤੇ ਤਾਂ ਕਮਰਸ਼ੀਅਲ ਲਿਖਿਆ ਜਾਂਦਾ ਦਿਖ ਰਿਹਾ ਆ। ਉਹ ਕਹਿੰਦੇ ਨਹੀਂ, ਸਾਡੇ ਸਿਸਟਮ ਦੇ ਵਿੱਚ ਜਿਹੜਾ ਇਹ ਸ਼ੋ ਹੋ ਰਿਹਾ ਵੀ ਤੇਰੇ ਕੋਲ ਕਮਰਸ਼ੀਅਲ ਲਾਇਸੈਂਸ ਨਹੀਂ। ਟਰੱਕ ਇੱਥੇ ਖੜਾ ਕਰ ਦਿਓ, ਟਰੱਕ ਦੇ ਟਾਇਰਾਂ ਤੇ ਕਹਿੰਦੇ ਨਿਸ਼ਾਨ ਲਾਤੇ ਵੀ ਜੇ ਮੂਵ ਕੀਤਾ ਤੇ $10,000 ਜਿਹੜਾ ਤੈਨੂੰ ਫਾਈਨ ਹੋਊਗਾ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ। ਬਾਕੀ ਤੁਸੀਂ ਦੇਖਿਆ ਹੀ ਆ ਓਕਲਾਹੋਮਾ ਦੇ ਵਿੱਚ ਜਿਹੜਾ ਇੱਕ ਵੱਡਾ ਆਪਰੇਸ਼ਨ ਹੋਇਆ ਸੀ, ਕੀ ਹੋਇਆ ਉੱਥੇ, ਕਈ ਆਪਣੇ ਪੰਜਾਬੀ ਨੌਜਵਾਨ ਫੜੇ ਗਏ ਆ। ਕਈ ਵਾਰ ਫਿਰ ਇਹ ਕਹਿ ਦਿੰਦੇ ਵੀ ਦੇਖੋ ਜੀ ਪੰਜਾਬੀ ਕਾਹਦੇ ਕਹਿੰਦੇ, ਫੜੇ ਹੋਰ ਵੀ ਬਹੁਤ ਗਏ ਆ, ਚਾਈਨੀਜ਼ ਮੂਲ ਦੇ, ਯੂਕਰੇਨੀਅਨ, ਰਸ਼ੀਅਨ, ਵੱਖ-ਵੱਖ 130 ਇਥੋਪੀਅਨ, ਫੜੇ ਕੁੱਲ ਉਹਨਾਂ ਸੋਮਾਲੀਅਨ। ਨੇ। ਜੀ ਹਾਂ। ਸੋ ਜਿਹੜੇ ਵੀ ਜਿਹਦੇ ਕੋਲ ਵੀ ਇਦਾਂ ਦਾ ਜਿਹੜਾ ਲਾਇਸੈਂਸ ਹੈਗਾ। ਸੋ ਜਿੱਥੇ ਤੱਕ ਸਾਨੂੰ ਅੱਜ ਦੀ ਡੇਟ ਤੱਕ ਇਹ ਲੱਗ ਰਿਹਾ ਵੀ ਜੇ ਤੁਹਾਡੇ ਕੋਲ ਪੋਲੀਟੀਕਲ ਅਸਾਈਲਮ ਤੇ ਵਰਕ ਪਰਮਿਟ ਆ ਤੇ ਕਮਰਸ਼ੀਅਲ ਲਾਇਸੈਂਸ ਨਹੀਂ ਦੇ ਰਹੇ ਹੈਗੇ, ਹੁਣ ਜਿਨ੍ਹਾਂ ਨੂੰ ਦਿੱਤੇ ਹੋ ਆ ਉਹਨਾਂ ਦੇ ਵੀ ਰੱਖ ਰਹੇ ਹੈਗੇ ਆ। ਜੇ ਕਿਸੇ ਹੋਰ ਦੇ ਨਾਲ ਵੀ ਆਪਣੇ ਭੈਣ ਭਰਾ ਨਾਲ ਵਾਪਰੀ ਆ, ਜ਼ਰੂਰ ਤੁਸੀਂ ਸਾਂਝੀ ਕਰ ਦਿਓ, ਤਾਂ ਕਿ ਜਿਹੜੇ ਕੋਈ ਹੋਰ ਆਪਣਾ ਜਿਹੜਾ ਡਰਾਈਵਰ ਆ ਜਿਹੜੇ ਹੋਰ ਕਿਸੇ ਸਟੇਟ 'ਚ ਜਾਂਦਾ ਉਹ ਫਸ ਨਾ ਜਾਵੇ ਵਿਚਾਰਾ ਕਿਸੇ ਤਰ੍ਹਾਂ। ਇਹ ਇੱਕ ਜੀ ਜਿਹੜੀ ਹਰਜੋਤ ਸਿੰਘ ਜੀ ਇੱਥੇ ਆ ਨਾ, ਜਿਹੜਾ ਨਾਲ ਇਹ ਵੀ ਮੁੱਦਾ ਗੱਲ ਕਰਨ ਵਾਲਾ ਆ ਵੀ ਭਾਈ ਤੁਹਾਡੇ ਆਪਣੇ ਦਿੱਤੇ ਹੋਏ ਲਾਇਸੈਂਸ ਆ, ਚਲੋ ਠੀਕ ਆ, ਤੁਹਾਡੇ ਕੋਲ ਅਖਤਿਆਰ ਆ ਉਸ ਨੂੰ ਔਨ ਆਫ ਜਿਹੜਾ ਉਹ ਕਰਨ ਦਾ। ਹੁਣ ਮਿਸ਼ੀਗਨ ਵਾਲੀ ਜਿਹੜੀ ਤੁਸੀਂ ਗੱਲ ਦੱਸੀ, ਇਹ ਬੜੀ ਅਜੀਬ ਆ ਵੀ ਲਾਇਸੈਂਸ ਉਹਦਾ ਕਮਰਸ਼ੀਅਲ ਆ ਤੇ ਅੰਦਰ ਖਾਤੇ ਜਿਹੜਾ ਸ਼ੋ ਹੋ ਰਿਹਾ ਦੂਜਾ। ਇਹ ਕੀ ਗੱਲ ਜਿਹੜੀ ਉਹ ਹੋ ਰਹੀ ਆ? ਡਰਾਈਵਰ ਨੂੰ ਇੰਟੀਮੇਸ਼ਨ ਦੇ ਰਹੇ ਆ, ਤੁਸੀਂ ਦੱਸ ਵੀ ਰਹੇ ਆ ਕਿ ਨਹੀਂ? ਇਹ ਤਾਂ ਉਹਨੂੰ ਫਸਾਉਣ ਵਾਲੀ ਗੱਲ ਆ, ਧੱਕੇ ਦੇ ਨਾਲ ਹੀ ਵਿਚਾਰੇ ਨੂੰ। ਵੀ ਇਹ ਕੀ ਗੱਲ ਜਾਂ ਤੁਸੀਂ ਚਿੱਠੀਆਂ ਪਾਤੀਆਂ ਕਿ ਨਹੀਂ? ਜੇ ਚਿੱਠੀਆਂ ਪਾਈਆਂ ਮੇਬੀ ਟਾਈਮ ਹਨਾ ਵੀ ਉਦਾਂ ਤੁਸੀਂ ਕਹਿੰਦੇ ਵੀ ਅਸੀਂ ਫੈਡਰਲ ਕਾਨੂੰਨਾਂ ਦੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਸਾਰਿਆਂ ਨੂੰ ਲਾਇਸੈਂਸ ਦਿੱਤੇ ਆ, ਤੇ ਫਿਰ ਜਾਂ ਤਾਂ ਖੜ ਜਾਓ ਉਸ ਪਾਸੇ ਵੱਲ ਨੂੰ, ਨਾ ਉਧਰ ਖੜਦੇ ਆ, ਉਧਰ ਆਪਣੀ ਫੰਡਿੰਗ ਵੀ ਬਚਾਉਣੀ ਆ, ਤੇ ਡਰਾਈਵਰ ਉਹ ਵਿਚਾਰੇ ਕਸੂਤੇ ਜਿਹੜੇ ਇਸ ਦੇ ਵਿੱਚ ਹੁਣ ਫਸ ਗਏ ਆ। ਉਹ ਨਾ ਇੱਧਰ ਦੇ ਨਾ ਉਧਰ ਦੇ। ਜੇ ਕੋਈ ਜਾਂਦਾ ਡੀਐਮਵੀ ਉਹਨਾਂ ਦੇ ਲਾਇਸੈਂਸ ਰੱਖੀ ਜਾਂਦੇ ਆ, ਜੇ ਕੋਈ ਨਹੀਂ ਪੁੱਛਦਾ ਤੇ ਜੇ ਉਹ ਫਿਰ ਮਿਸ਼ੀਗਨ ਵਾਲੀ ਜੇ ਕਿਸੇ ਨਾਲ ਵਾਪਰ ਗਈ ਤਾਂ ਉਹ ਤੇ ਇੱਕ ਪਾਸੇ ਕੀ ਕਹਿੰਦੇ ਹੁੰਦੇ ਆ ਖੂਹ ਤੇ ਇੱਕ ਪਾਸੇ ਖਾਈ। ਉਹ ਗੱਲ ਜਿਹੜੀ ਹੁਣ ਡਰਾਈਵਰਾਂ ਦੇ ਨਾਲ ਇਸ ਟਾਈਮ ਬਣੀ ਆ। ਤੁਸੀਂ ਆਪ ਲਾਇਸੈਂਸ ਦਿੱਤੇ, ਹੁਣ ਆਪ ਹੀ ਜੇ ਭਾਈ ਜੇ ਰੱਦ ਵੀ ਕਰਨੇ ਆ ਤੇ ਕੋਈ ਤਾਂ ਇੱਕ ਪ੍ਰੋਸੈਸ ਹੋਣਾ ਚਾਹੀਦਾ, ਕੋਈ ਤਾਂ ਪ੍ਰੋਸੀਜਰ ਜਿਹੜਾ ਉਹ ਹੋਣਾ ਚਾਹੀਦਾ। ਜਿਹੜੇ ਹੁਣ ਲਾਇਸੈਂਸਾਂ ਦੀ ਮਿਆਦ ਰੱਖੀ ਗਈ ਆ, ਉਹ ਮਿਆਦ ਹੁਣ ਹੈਗੀ ਆ ਕਿ ਨਹੀਂ ਹੈਗੀ ਆ? ਕੁਛ ਇੰਟੀਮੇਸ਼ਨ ਤਾਂ ਦਿਓ ਭਾਈ, ਕੋਈ ਦੱਸਿਆ ਤਾਂ ਜਾਵੇ ਨਾ ਡਰਾਈਵਰਾਂ ਨੂੰ, ਇਹਨਾਂ ਵਿਚਾਰਿਆਂ ਨੂੰ ਦੱਸਿਆ ਤਾਂ ਜਾਵੇ ਵੀ ਬਣਨਾ ਕੀ ਆ। ਬੰਦਾ ਆਪਣੇ ਲੋਕ ਕੰਮ ਕਰਨ ਨੂੰ ਜਾ ਰਿਹਾ ਹੋਵੇ ਤਾਂ ਅੱਗੋਂ ਜਿਹੜਾ ਉਹ ਲਾਇਸੈਂਸ ਨੂੰ ਲੈ ਕੇ ਇਦਾਂ ਦਾ ਰੌਲਾ ਹੋ ਜਾਊਗਾ। ਸੋ ਇਹ ਸਾਰੀਆਂ ਚੀਜ਼ਾਂ, ਪਰ ਇਹਦੇ ਵਿੱਚ ਓਪਰਚੁਨਿਟੀ ਹਰਜੋਤ ਸਿੰਘ ਜੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਟਰੱਕਿੰਗ ਛੱਡਤੀ ਸੀ, ਜਿਹੜੇ ਗ੍ਰੀਨ ਕਾਰਡ ਦੇ ਉੱਤੇ ਸੀਗੇ, ਉਹਨਾਂ ਨੇ ਟਰੱਕਿੰਗ ਛੱਡੀ ਸੀ। ਹੁਣ ਉਹਨਾਂ ਦੇ ਲਾਇਸੈਂਸਾਂ ਦੇ ਮੁੱਲ ਪੈ ਜਾਣੇ ਆ। ਇਹਦੇ ਵਿੱਚ ਤਾਂ ਹੁਣ ਕੋਈ ਦੋ ਰਾਹ ਨਹੀਂ। ਆਲਰੇਡੀ ਆਪਾਂ ਦੇਖ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਧੜ ਜਿਹੜੇ ਆ ਡਰਾਈਵਰਾਂ ਦੇ ਲਈ ਜਿਹੜੇ ਪਰ ਮਾਈਲ ਪ੍ਰਾਈਸ ਆ ਉਹ ਵੱਧ ਰਿਹਾ ਆ ਓਬਵੀਅਸਲੀ, ਕਿਉਂਕਿ ਹੁਣ ਲੋਕਾਂ ਦੇ ਜਿਹਨੂੰ ਵੀ ਪੁੱਛ ਕੇ ਦੇਖ ਲਓ, ਕੋਈ ਕਹਿੰਦਾ ਜੀ ਇੰਨੇ ਟਰੱਕ ਖੜ ਗਏ, ਕੋਈ ਕਹਿੰਦਾ ਜੀ ਇੰਨੇ ਜਿਹੜੇ ਉਹ ਖੜ ਗਏ। ਸੋ ਜਦੋਂ ਕੋਵਿਡ ਆਇਆ ਸੀ ਉਦੋਂ ਹਰਜੋਤ ਸਿੰਘ ਜੀ ਸਾਰਿਆਂ ਨੇ ਵਧੀਆ ਤਰੱਕੀ ਕੀਤੀ, ਸੋਹਣੇ ਡਾਲਰ ਜਿਹੜੇ ਉਹ ਬਣਾਏ, ਤੇ ਉਦੋਂ ਕਈਆਂ ਨੂੰ ਜਿਹੜੇ ਲੱਗੇ, ਜਿਹੜੇ ਉਸ ਟਾਈਮ ਦੇ ਉੱਤੇ ਇੰਡਸਟਰੀ ਦੇ ਵਿੱਚ ਆਏ ਸੀਗੇ ਲੋਕ, ਉਹਨਾਂ ਨੂੰ ਲੱਗਦਾ ਸੀਗਾ ਵੀ ਇੰਡਸਟਰੀ ਸ਼ਾਇਦ ਇਦਾਂ ਹੀ ਜਿਹੜੀ ਉਹ ਚੱਲਦੀ ਰਹਿੰਦੀ ਆ। ਪਰ ਇੰਡਸਟਰੀ 'ਚ ਐਸੀ ਕਰੈਕਸ਼ਨ ਕੀ ਐਸਾ ਝਟਕਾ ਜਿਹੜਾ ਉਹ ਆਇਆ ਆ, ਪਤਾ ਹੀ ਨਹੀਂ ਲੱਗ ਰਿਹਾ ਵੀ ਹੁਣ ਅੱਗੇ ਇਸ ਦੇ ਵਿੱਚ ਕਰਨਾ ਜਿਹੜਾ ਉਹ ਕੀ ਆ। ਇਹ ਆਉਂਦੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਹਿਸਾਬ ਨਾਲ ਤਾਂ ਜਿਹੜੇ ਯੂਜ਼ਡ ਟਰੱਕਾਂ ਦੇ ਪ੍ਰਾਈਸ ਆ ਬਹੁਤ ਜ਼ਿਆਦਾ ਘਟਣਗੇ।
ਕਿਉਂਕਿ ਵਾਧੂ ਹੀ ਇੰਨੇ ਹੋ ਜਾਣੇ ਆ ਲੋਕਾਂ ਨੇ, ਜਿਨ੍ਹਾਂ ਦੇ ਹੁਣ ਫਲੀਟਾਂ ਦੇ ਫਲੀਟ ਖੜ ਗਏ ਆ, ਉਹਨਾਂ ਨੂੰ ਹੁਣ ਵੇਚਣੇ ਪੈਣੇ ਆ, ਨਹੀਂ ਤਾਂ ਕਿਰਾਏ ਕਿੱਥੋਂ ਦੇਣੇ, ਕਿੱਥੋਂ ਮੌਰਗੇਜਾਂ ਜਿਹੜੀਆਂ ਉਹਦੀਆਂ ਦੇਣੀਆਂ, ਕਿੱਥੋਂ ਪੇਮੈਂਟਾਂ ਜਿਹੜੀਆਂ ਉਹ ਹੋਣਗੀਆਂ। ਸੋ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਇਸ ਟਾਈਮ ਬਣੀ ਪਈ ਆ। ਪਰ ਇਹ ਗੱਲ ਬਿਲਕੁਲ ਸਹੀ ਹੈ ਹਰਜੋਤ ਸਿੰਘ ਜੀ ਵੀ ਬਣੂਗਾ ਕਿ ਸਿਚੁਏਸ਼ਨ ਜਿਹੜੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ, ਇਹਦੇ ਬਾਰੇ ਅਜੇ ਕੋਈ ਕਲੈਰਿਟੀ ਆ ਉਹ ਆਪਾਂ ਨੂੰ ਪਤਾ ਨਹੀਂ ਜਿਹੜੀ ਉਹ ਲੱਗ ਰਹੀ। ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆਪਣੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ, ਤੇ ਜਿੰਨੇ ਵੀ ਇੱਥੇ ਇਨਫੈਕਟ ਕੈਲੀਫੋਰਨੀਆ ਦੇ ਲਾ ਮੇਕਰਸ ਆ, ਉਹਨਾਂ ਦੇ ਨਾਲ ਮਿਲ ਕੇ ਮੁਲਾਕਾਤ ਜਿਹੜੀ ਇਹਨਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ। ਆਪਣੇ ਜਿਹੜੇ ਸੁਪਰਵਾਈਜ਼ਰ ਨੇ, ਮੇਅਰ ਨੇ, ਵਾਈਸ ਮੇਅਰ ਨੇ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਨੇ, ਚਾਹੇ ਅਸੈਂਬਲੀ ਮੈਂਬਰ ਨੇ, ਸੈਨੇਟਰ ਨੇ, ਕਾਂਗਰਸ ਆ, ਆਪਣੇ ਜਿਹੜੇ ਪੰਜਾਬੀ ਮੂਲ ਦੇ ਉਹਨਾਂ ਨੂੰ ਵੀ, ਤੇ ਜਿਹੜੇ ਦੂਜੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਕੇ ਕਲੈਰਿਟੀ ਜਿਹੜੀ ਇਸ ਦੇ ਉੱਤੇ ਲਿਆਂਦੀ ਜਿਹੜੀ ਉਹ ਜਾਵੇ, ਵੀ ਐਟਲੀਸਟ DMV ਵਾਲੇ ਕਲੀਅਰ ਕਰਨ ਵੀ ਭਾਈ ਸਾਡੇ ਲਾਇਸੈਂਸ ਹੁਣ ਵੈਲਿਡ ਆ ਨਹੀਂ ਵੈਲਿਡ ਆ, ਇੱਦਾਂ ਦੀ ਕਿ ਨਵੇਂ ਸਿਰ ਤੋਂ ਤੁਸੀਂ ਛਾਪਣੇ ਆ ਜਾਂ ਕੀ ਕਰਨਾ, ਕਲੈਰਿਟੀ ਜਿਹੜੀ ਉਹ ਆਉਣੀ ਚਾਹੀਦੀ ਆ। ਨਹੀਂ ਤਾਂ ਇਹ ਜਿਹੜਾ ਡਾਇਲਮਾ, ਜਿਹੜਾ ਸ਼ਸ਼ੋਪਨ ਆ, ਤੇ ਜੋ ਇਹ ਸਿਚੁਏਸ਼ਨ ਬਣੀ ਪਈ ਆ, ਇਹਦਾ ਨਤਾਰਾ ਜਿਹੜਾ ਉਹ ਨਹੀਂ ਹੋਣਾ, ਤੇ ਲੋਕ ਐਵੇਂ ਵਿਚਾਰੇ ਜਿੱਦਾਂ ਮਿਸ਼ੀਗਨ ਵਾਲੇ ਦੀ ਤੁਸੀਂ ਦੱਸ ਰਹੇ ਆ ਖਬਰ, ਵੀ ਉਹ ਵਿਚਾਰੇ ਐਵੇਂ ਫਸਣਗੇ। ਸੋ ਕਲੀਅਰ ਜਿਹੜਾ ਇਹਨਾਂ ਦੇ ਲਈ ਜਿਹੜਾ ਉਹ ਹੋਣਾ ਚਾਹੀਦਾ ਵੀ ਕਲੀਅਰ ਦਾ ਏਅਰ, ਜਿਹਨੂੰ ਅਕਸਰ ਇੱਥੇ ਆਖਿਆ ਜਾਂਦਾ ਵੀ ਉਹ ਹੋਵੇ, ਤਾਂ ਜੋ ਪਤਾ ਲੱਗੇ ਵੀ ਕੀ ਸਿਚੁਏਸ਼ਨ ਆ। ਬਾਕੀ ਜਿਹੜੇ ਆ ਦੱਸ ਸਕਦੇ ਹੋ ਤੁਸੀਂ ਕਾਲ ਕਰਕੇ ਸਟੂਡੀਓ ਦੇ ਵਿੱਚ 408-272-5200 ਦੇ ਉੱਤੇ ਵੀ ਸਿਚੁਏਸ਼ਨ ਕੀ ਚੱਲ ਰਹੀ ਆ। ਮਨਪ੍ਰੀਤ ਸਿੰਘ ਦੱਸ ਰਹੇ ਆ ਸਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵੀ, ਕਹਿੰਦੇ ਵੀ ਉਹਨਾਂ ਦੇ ਭਰਾ ਦਾ ਜਿਹੜਾ ਲਾਇਸੈਂਸ ਆ ਰੀਨਿਊ ਜਿਹੜਾ ਉਹਨਾਂ ਨੇ ਨਹੀਂ ਕੀਤਾ, ਕਹਿੰਦੇ ਨਹੀਂ ਦੇਣਾ ਹੁਣ ਤੁਹਾਨੂੰ CDL। ਸੋ ਮੈਨੂੰ ਲੱਗਦਾ ਵੀ ਸ਼ਾਇਦ ਉਹ ਵੀ ਮੁੰਡਾ ਮੇਬੀ ਵਰਕ ਪਰਮਿਟ ਵਾਲਾ ਹੋਊਗਾ, ਜਿਹਦੇ ਕਰਕੇ ਉਹਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਨਾ ਕੀਤੀ ਆ। ਸੋ ਬਿਲਕੁਲ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ, ਦੱਸ ਦਿਓ, ਜ਼ਰੂਰੀ ਨਹੀਂ ਤੁਸੀਂ ਆਪਣਾ ਨਾਮ ਵੀ ਦੱਸਣਾ ਹੈਗਾ, ਕਈ ਵਾਰੀ ਹੁੰਦਾ ਵੀ ਚਲੋ ਮੈਂ ਆਪਣਾ ਨਾਂ ਕਾਹਤੇ ਦੱਸਾਂ। ਆਪਣਾ ਸਾਡਾ ਇਸ ਨਿਊਜ਼ ਦਾ ਜਾਂ ਇਸ ਗੱਲ ਦਾ ਮਕਸਦ ਇਹ ਹੈਗਾ ਤਾਂ ਕਿ ਕੋਈ ਆਪਣਾ ਜਿਹੜਾ ਭੈਣ ਭਰਾ ਆ ਉਹ ਗਲਤ ਕਿਤੇ ਫਸ ਨਾ ਜਾਵੇ। ਤੇ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ ਟੈਕਸਸ ਨੇ ਆਲਰੇਡੀ ਸ਼ੁਰੂ ਕਰ ਦਿੱਤਾ ਹੈ ਵੀ ਅਸੀਂ ਵਰਕ ਪਰਮਿਟ ਵਾਲਿਆਂ ਨੂੰ ਲਾਇਸੈਂਸ ਨਹੀਂ ਦੇਣੇ, ਗਾਹਾਂ ਨੌਨ ਰਿਨਿਊ ਕਰਨੇ ਆ। ਪਰ ਕੈਲੀਫੋਰਨੀਆ ਦੀ ਖਬਰ ਕਿਤੇ ਵੀ ਲੱਭ ਨਹੀਂ ਰਹੀ ਹੈਗੀ, ਪਰ ਕਾਲ ਸਾਨੂੰ ਬਹੁਤ ਸਾਰੀਆਂ ਆਈਆਂ ਵੀ ਸਾਡੇ ਨਾਲ ਇਸ DMV ਦੇ ਵਿੱਚ ਆ ਵਾਪਰਿਆ, ਵੀ ਮੈਂ ਉੱਥੇ ਟੈਸਟ ਦੇਣ ਗਿਆ। ਟਰੱਕਿੰਗ ਸਕੂਲ ਵਾਲਿਆਂ ਦੀਆਂ ਵੀ ਆਈਆਂ ਵੀ ਅਸੀਂ ਲੈ ਕੇ ਗਏ ਬੱਚੇ ਉੱਥੇ ਜਿਹੜੇ ਟੈਸਟ ਦੇ ਲਈ, ਤੇ ਉਹਨੇ ਕਿਹਾ ਵੀ ਨਹੀਂ ਅਸੀਂ ਟੈਸਟ ਨਹੀਂ ਲੈ ਸਕਦੇ, ਸਾਨੂੰ ਇੰਸਟਰਕਸ਼ਨਸ ਆਈਆਂ। ਪਰ ਨਿਊਜ਼ ਦੇ ਵਿੱਚ ਕਿਤੇ ਨਹੀਂ ਲੱਭ ਰਿਹਾ ਹੈਗਾ ਵੀ ਕੈਲੀਫੋਰਨੀਆ ਨੇ ਵੀ ਇਦਾਂ ਦਾ ਜਿਹੜਾ ਮਤਲਬ ਪਾਲਿਸੀ ਅੰਦਰ ਖਾਤੇ ਉਹਨਾਂ ਨੇ ਇਨਫੋਰਸ ਕਰਤੀ ਹੈ ਤੇ ਪਬਲਿਕਲੀ ਉਹ ਦੱਸ ਨਹੀਂ ਰਹੇ। ਦੈਟਸ ਰੀਲੀ ਬੈਡ। ਇਹ ਬਹੁਤ ਮਾੜੀ ਗੱਲ ਆ। ਇਹ ਇਦਾਂ ਨਹੀਂ ਜਿਹੜਾ ਇਹਨਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ, ਇਹ ਕਲੀਅਰਲੀ ਜਿਹੜਾ ਉਹ ਦੱਸਣਾ ਚਾਹੀਦਾ ਵੀ ਭਾਈ ਹੁਣ ਇੱਥੇ ਅਕਸਰ ਕਮਾਈ ਜੇ ਇੱਥੇ ਕਰਦੀ ਹੈ ਤੇ ਟੈਕਸ ਵੀ ਇੱਥੇ ਹੀ ਪੇ ਕਰਨਾ ਹੈ ਅਗਲਿਆਂ ਨੇ। ਵੀ ਇਹ ਨਹੀਂ, ਨਾਲੇ ਚਲੋ ਜੇ ਕਰਨਾ ਤੁਸੀਂ ਦੱਸੋ ਤਾਂ ਸਹੀ ਨਾ ਵੀ ਉਹ ਵੀ ਤੁਹਾਡਾ ਅਸੀਂ ਨਹੀਂ ਨੌਨ ਰਿਨਿਊ ਕਰ ਰਹੇ ਆ, ਕੈਨਸਲ ਕਰਨ ਜਾ ਰਹੇ ਆ, ਪਰ ਇਹ ਨਾ ਹੋਵੇ ਅਗਲੇ ਇਮੀਗ੍ਰੇਸ਼ਨ ਵਾਲੇ ਚੱਕ ਕੇ ਤਾਂ ਉਹਨਾਂ ਨੂੰ ਜਿਹੜਾ ਡਿਪੋਰਟ ਕਰ ਦੇਣ। ਫਿਰ ਉਹ ਵਿਚਾਰੇ ਕਿਹਦੇ ਪੱਲੇ ਪੈਣੇ ਆ, ਕਿ ਕਿਹਦੇ ਸਿਰ ਜਿਹੜਾ ਉਹਦਾ ਭਾਰ ਜਿਹੜਾ ਉਹ ਜਾਊਗਾ। ਸੋ ਇਹ ਦੇਖਣ ਵਾਲੀ ਗੱਲ ਆ। ਮਨਪ੍ਰੀਤ ਆਪਣੇ ਨਾਲ ਜੁੜੇ ਹੋਏ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਨੇ? ਹਾਂਜੀ, ਠੀਕ ਹੈ ਜੀ। ਜੀ ਮਨਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣਾ ਮੈਸੇਜ ਛੱਡਿਆ ਸੀ, ਮੇਰੇ ਬ੍ਰਦਰ ਨੇ ਨਾ ਆਪਣਾ DMV ਉਹਨਾਂ ਦਾ ਲਾਇਸੈਂਸ ਨਹੀਂ ਆ ਰਿਹਾ ਸੀ, ਤੇ ਵਰਕ ਪਰਮਿਟ ਪਹਿਲਾਂ ਉਹਨਾਂ ਕੋਲ ਹੈ ਨਹੀਂ ਸੀ। ਅੱਛਾ, ਵਰਕ ਪਰਮਿਟ ਉਹਨਾਂ ਦਾ ਉਹ ਵੀ ਰੀਨਿਊ ਹੋਣਾ ਸੀ। ਹੋ ਗਿਆ ਸੀ ਵਰਕ DMV ਵਾਲਿਆਂ ਨੇ, ਹਾਂਜੀ DMV ਵਾਲਿਆਂ ਨੇ ਆਖਿਆ ਵੀ ਵਰਕ ਪਰਮਿਟ ਲੈ ਕੇ ਆ, ਓਕੇ, ਤੇ ਫਿਰ ਅਸੀਂ ਤੁਹਾਡਾ ਆਪਣਾ ਲਾਇਸੈਂਸ ਰੀਨਿਊ ਕਰਾਂਗੇ। ਤੇ ਉਹਨਾਂ ਦੀ ਹੁਣ 2-2.5 ਮਹੀਨੇ ਬਾਅਦ, ਜਿੱਦਾਂ ਲਾਇਸੈਂਸ ਐਕਸਪਾਇਰ ਹੋਣ ਤੋਂ ਬਾਅਦ 2-2.5 ਮਹੀਨੇ ਬਾਅਦ ਵਰਕ ਪਰਮਿਟ ਆਇਆ, ਤੇ ਉਹ ਗਏ ਉੱਥੇ DMV ਤੇ ਉਹ ਕਾਪੀ, ਉਹ ਕਹਿੰਦੇ ਹਾਰਡ ਕਾਪੀ ਲੈ ਗਿਆ। ਹਾਰਡ ਕਾਪੀ ਵੀ ਉਹਨੇ ਜਮ੍ਹਾਂ ਕਰਾਤੀ ਜਾ ਕੇ, ਮੁੜ ਕੇ ਹੁਣ 2-3 ਹਫ਼ਤੇ ਹੋ ਗਏ ਨੇ। ਤੇ ਉਹਨਾਂ ਨੇ, ਮੈਂ ਉਹਨਾਂ ਨੂੰ ਆਖਿਆ ਆਪਣੇ ਬ੍ਰਦਰ ਨੂੰ, ਕਹਿੰਦਾ ਹਜੇ ਆਂਦਾ ਨਹੀਂ ਪਿਆ। ਮੈਂ ਆਖਿਆ ਮੈਂ ਸੈਕਰਾਮੈਂਟੋ ਵਾਲਿਆਂ ਨੂੰ ਕੋਲ ਲਾ ਲਾ ਸਿੱਧੀ, ਉਹਨਾਂ ਨੂੰ ਪੁੱਛ ਕੀ ਕਹਿੰਦੇ ਨੇ। ਤੇ ਉਹਨਾਂ ਨੇ ਸੈਕਰਾਮੈਂਟੋ DMV ਹੈਡਕੁਆਟਰ ਵਾਲਿਆਂ ਨੂੰ ਕੋਲ ਕੀਤੀ, ਤੇ ਉਹ ਕਹਿੰਦੇ ਵੀ ਆਪਣਾ ਹੁਣ ਲਾਇਸੈਂਸ ਤੈਨੂੰ ਨਹੀਂ ਦੇਣਾ, ਵੀ ਪਿੱਛੋਂ ਸਰਕਾਰ ਕਹਿ ਰਹੀ ਵੀ ਹੁਣ ਲਾਇਸੈਂਸ CDL ਜਿਹੜੇ ਵਰਕ ਪਰਮਿਟ ਨੇ ਉਹਨਾਂ ਦੇ ਤੁਹਾਨੂੰ ਨਹੀਂ ਮਿਲਣੇ ਹੈਗੇ, ਵਰਕ ਪਰਮਿਟ ਵਾਲਿਆਂ ਨੂੰ। ਅੱਛਾ, ਇਹਨੇ ਅਪਲਾਈ ਕਿੱਥੇ ਕੀਤਾ ਸੀ? ਕਿਹੜੇ ਸ਼ਹਿਰ ਦੇ DMV ਚ ਕੀਤਾ ਸੀ ਇਹਨੇ ਅਪਲਾਈ? ਇਹ ਵੀਰੇ ਆਪਣਾ ਕਲੋਵਿਸ ਕੀਤਾ ਜੀ। ਕਲੋਵਿਸ ਵਾਲੇ ਦੇ ਵਿੱਚ। ਅੱਛਾ, ਠੀਕ ਆ, ਫ੍ਰੈਜ਼ਨੋ ਦੇ ਨਾਲ। ਹਾਂਜੀ, ਠੀਕ ਆ। ਹਾਂਜੀ, ਹਾਂਜੀ।
ਅੱਛਾ, ਤੇ ਤੇ ਸੈਕਰਾਮੈਂਟੋ ਉਹ ਵਾਲੇ ਕਹਿੰਦੇ ਵੀ ਦੇਣੇ ਹੀ ਨਹੀਂ ਜਿਹੜੇ ਵਰਕ ਪਰਮਿਟ ਵਾਲਿਆਂ ਨੂੰ ਹੁਣ CDL, ਇਦਾਂ ਉਹਨਾਂ ਨੇ ਕਿਹਾ? ਹਾਂਜੀ ਹਾਂਜੀ, ਉਹਨਾਂ ਨੇ ਏਦਾਂ ਆਖਿਆ ਤੇ ਨਾਲ ਆਖਿਆ ਵੀ ਜੇ ਤੁਹਾਡੇ ਕੋਲ I-94 ਹੈ ਹੂੰ, ਜਾਂ ਉਹਨਾਂ ਨੂੰ ਮਿਲਣਗੇ ਉਹ ਲਿਆਓ ਤੁਸੀਂ, ਜਿੱਦਾਂ ਕੇਸ ਪਾਸ ਹੋ ਜਾਂਦਾ ਨਾ ਅਸਾਈਲਮ ਆਪਣੀ ਹੋ ਹਾਂਜੀ ਜਾਂਦੀ ਗ੍ਰਾਂਟ, ਅੱਛਾ ਠੀਕ ਆ। ਜਾਂ ਉਹ ਲੈ ਕੇ ਆਓ ਪੇਪਰ, ਤੇ ਜਾਂ ਫਿਰ ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ। ਹੁਣ ਪਤਾ ਨਹੀਂ ਕਿਹੜਾ ਸਰਟਨ ਟਾਈਪ ਕੋਈ ਵੀਜ਼ਾ ਹੋਵੇ ਜਿਹੜਾ ਹਨਾ ਅਜੇ ਤੱਕ ਕੋਈ ਪੱਕਾ ਦੱਸ ਨਹੀਂ ਰਹੇ ਆ। ਉਹ ਤਾਂ ਆਲਰੇਡੀ ਤੇ ਜਾਂ ਮਾਰਕੋ ਫਿਰ ਤੁਹਾਡੇ ਰੂਬੀ ਉਹਨਾਂ ਕੋਲ ਨੇ ਬੰਦ ਕਰਤੇ ਜਿਹੜੇ ਟਰੱਕਿੰਗ ਵਾਲੇ ਵੀਜ਼ੇ, ਉਹ ਕਹਿੰਦੇ ਵੀ ਉਹ ਉੱਤੇ ਅਸੀਂ ਉਹ ਵੀ ਬੰਦ ਕਰ ਰਹੇ ਹਾਂ। ਸੋ ਬੰਦੇ ਨੂੰ ਤਾਂ ਫਸਾਤਾ ਹਾਂਜੀ ਇਹਨਾਂ ਨੇ ਹਾਂਜੀ, ਪੂਰਾ ਹੀ। ਹੂੰ, ਜਾਂ ਕਹਿੰਦੇ ਪਰਮਾਨੈਂਟ ਰੈਜ਼ੀਡੈਂਟ ਕਾਰਡ ਹੋਣਾ ਚਾਹੀਦਾ ਤੇ ਜਾਂ ਫਿਰ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਵੀ ਤਾਂ ਹੀ ਮਿਲਣਾ। ਠੀਕ ਹੈ ਫਿਰ ਜੀ। ਉਹਨਾਂ ਨੇ ਆਖਿਆ ਵੀ ਮੈਂ ਹੁਣ ਗੱਡੀ ਕਿੱਦਾਂ ਚਲਾਵਾਂ, ਮੈਂ ਗੱਡੀ ਵੀ ਚਲਾਣੀ। ਉਹ ਕਹਿੰਦੇ ਤੂੰ ਜਾ ਕੇ ਦੁਬਾਰ ਤੂੰ ਆਪਣੀ ਐਪਲੀਕੇਸ਼ਨ ਭਰ ਤੇ ਆਪਣਾ ਰੈਗੂਲਰ ਲਾਇਸੈਂਸ ਸੋ ਹੁਣ ਲੈ ਕਲਾਸ ਸਕਦਾ। C ਦੇ ਲਈ ਅਪਲਾਈ ਕਰੂਗੇ ਉਹ? ਜੀ ਹਾਂ, ਕਿੱਦਾਂ ਵੀਰੇ? ਜਿਹੜਾ ਰੈਗੂਲਰ ਰੈਗੂਲਰ ਦੇ ਲਈ ਉਹਨੇ ਅਪਲਾਈ ਕਰਨਾ ਹੈ ਫਿਰ ਹੁਣ? ਠੀਕ ਆ। ਹਾਂਜੀ ਹਾਂਜੀ, ਹੁਣ ਉਹ ਕਹਿੰਦੇ ਤੁਸੀਂ ਜਾ ਕੇ DMV ਉੱਥੇ ਆਪਣੀ ਫਾਈਲ ਭਰ, ਆਪਣੀ ਐਪਲੀਕੇਸ਼ਨ ਭਰ ਕੇ ਆਪਣਾ ਰੈਗੂਲਰ ਗੱਡੀ ਵਾਸਤੇ ਤੂੰ ਲੈ ਲੈ ਲਾਇਸੈਂਸ, ਵੀ ਉਹ ਦੂਸਰਾ ਨਹੀਂ ਭੇਜਣਾ। ਜੇ ਉਹ ਲੈਣਾ ਤੇ ਜਿਹੜੇ ਆ ਤੁਹਾਨੂੰ ਰਿਕੁਆਇਰਮੈਂਟਾਂ ਦੱਸੀਆਂ ਉਹ ਰਿਕੁਆਇਰਮੈਂਟਾਂ ਪੂਰੀਆਂ ਕਰਨੀਆਂ ਪੈਣੀਆਂ, ਠੀਕ ਹੈ, ਫਿਰ ਮਿਲੇਗਾ। ਠੀਕ ਹੈ। ਚਲੋ ਥੈਂਕ ਯੂ ਵੀਰੇ, ਹਾਂਜੀ ਥੈਂਕ ਯੂ ਹਾਂਜੀ, ਦੱਸਣ ਦੇ ਲਈ, ਥੈਂਕ ਯੂ। ਓਕੇ, ਥੈਂਕ ਯੂ ਵੀਰੇ, ਓਕੇ। ਹੁਣ ਤੁਸੀਂ ਦੇਖੋ ਵੀ ਉਹਨਾਂ ਨੇ ਕਹਿਦਾ ਵੀ ਜਾਂ ਅਸਾਈਲਮ ਗ੍ਰਾਂਟ ਹੋਇਆ ਹੋਵੇ, I-94 ਹੋਵੇ, ਗ੍ਰੀਨ ਕਾਰਡ ਹੋਵੇ ਤੇ ਜਾਂ ਸਿਟੀਜ਼ਨ ਹੋਵੇ। ਇਹ ਜਿਹੜੇ ਜਿਹਨੇ ਅਪਲਾਈ ਕੀਤਾ ਸੀ ਇੱਥੇ ਕਲੋਵਿਸ ਵਾਲੇ DMV 'ਚ, ਜਦੋਂ ਉਹਨੂੰ ਨਹੀਂ ਮਿਲਿਆ ਉਹਨੇ ਵਰਕ ਪਰਮਿਟ ਵੀ ਜਮ੍ਹਾਂ ਕਰਾਤਾ, ਸਾਰਾ ਕੁਛ ਜਿਹੜਾ ਉਹ ਕਰਤਾ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸੈਕਰਾਮੈਂਟੋ ਵਾਲੇ DMV ਵਾਲਿਆਂ ਨੇ ਫੋਨ ਦੇ ਉੱਤੇ ਇੱਦਾਂ ਜਿਹੜਾ ਉਹ ਦੱਸਿਆ। ਫੋਨ ਦੇ ਉੱਤੇ ਇਹ ਵੀ ਹੁੰਦਾ ਹਰਜੋਤ ਸਿੰਘ ਜੀ, ਬਹੁਤ ਵਾਰੀ ਇੰਪਲੋਈਜ਼ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਦਾਂ ਆ, ਕਿਵੇਂ ਆ, ਨਹੀਂ, ਕੀ ਪਰ ਜਿਹੜੇ ਹੁਣ ਲੋਕਲ ਕਈ DMV ਜਾ ਰਹੇ ਉਹ ਫੜ ਕੇ ਲਾਇਸੈਂਸ ਰੱਖ ਰਹੇ ਹੈਗੇ ਰੱਖੀ ਆ। ਰਹੇ ਆ। ਹਾਂ, ਉਹ ਹੁਣ ਹੋਰ ਵੀ ਧੱਕਾ ਆ, ਪੂਰਾ ਹੀ ਧੱਕਾ ਆ ਹਨਾ। ਵੀ ਹੁਣ ਲੋਕੀ ਅੰਦਰ ਖਾਤੇ ਕਹੀ ਜਾਂਦੇ ਯਾਰ ਜਾਓ ਹੀ ਨਾ, ਦੱਸੋ ਹੀ ਨਾ, ਵੀ ਪੁੱਛਣ ਕੀ ਕਾਤੇ ਜਾਣਾ ਆ। ਚਲੋ ਉਹਨਾਂ ਦੀ ਭਾਵਨਾ ਵੀ ਸਮਝ ਆਉਂਦੀ ਆ ਵੀ ਕਿਉਂ ਕਹਿੰਦੇ ਆ, ਪਰ ਜਿਹੜੀ ਫਿਰ ਹੁਣ ਮਿਸ਼ੀਗਨ ਵਾਲੀ ਆ, ਆਪਾਂ ਖਬਰ ਸਾਂਝੀ ਕੀਤੀ ਆ, ਫੇਰ ਇਹ ਤਾਂ ਹੈਰਾਨੀਜਨਕ ਆ। ਫਿਰ ਹੋਰ ਵੀ ਹੈਰਾਨੀਜਨਕ ਆ ਵੀ ਬਾਹਰੋਂ ਦੇਖਣ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੇ ਅੰਦਰੋਂ ਜਿਹੜਾ ਉਹ ਕਲਾਸ C ਲਾਇਸੈਂਸ ਬਣ ਗਿਆ ਵੀ ਤੁਸੀਂ ਗੱਡੀ ਹੋਈ ਇਕੱਲੀ ਜਿਹੜੀ ਉਹ ਚਲਾ ਸਕਦੇ। ਦੈਟਸ ਰੀਅਲੀ ਡੇਂਜਰਸ। ਵੀ ਇਹ ਕਲੀਅਰ ਕਰਨਾ ਚਾਹੀਦਾ DMV ਨੂੰ, ਜਿਹੜਾ ਉਹ ਕਲੀਅਰ ਕਰਨਾ ਚਾਹੀਦਾ ਵੀ ਸਿਚੁਏਸ਼ਨ ਜਿਹੜੀ ਉਹ ਕੀ ਹੈਗੀ ਆ। ਚਲੋ ਜੋ ਵੀ ਆ, ਤੁਸੀਂ ਜਿੱਦਾਂ ਦੇਖੋ ਵੀ ਪਹਿਲੋਂ ਕਹਿ ਰਹੇ ਆ ਵੀ ਜੇ ਤੁਹਾਡੇ ਕੋਲ ਅਖਤਿਆਰ ਤਾਂ ਤੁਸੀਂ ਦੇਣ ਦਾ ਅਖਤਿਆਰ ਆ, ਤੁਹਾਨੂੰ ਰੱਦ ਕਰਨ ਦਾ ਵੀ ਅਖਤਿਆਰ ਆ, ਪਰ ਕਲੀਅਰ ਤਾਂ ਹੋਵੇ ਨਾ ਬੰਦੇ ਕੋਲ, ਜਿਹਦੇ ਕੋਲ ਹੈਗੇ ਆ ਵੀ ਉਹ ਹੁਣ ਵੈਲਿਡ ਰਹਿਣੇ ਆ, ਨਹੀਂ ਰਹਿਣੇ ਆ। ਵੀ ਬੰਦਾ ਐਵੇਂ ਚੱਲ ਜਾਵੇ ਤਾਂ ਫਿਰ ਬਾਅਦ ਚ ਐਵੇਂ ਕਸੂਤਾ ਜਿਹੜਾ ਕਿਸੇ ਥਾਂ ਦੇ ਉੱਤੇ ਫਸ ਜਾਂਦਾ ਆ। ਗੁਰਵਿਜੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਤੇ ਆਪਣੇ ਜਿਹੜਾ ਮੁੰਡਾ ਸੀ ਉਹ ਲਾਈਕ DMV ਚ ਜਿਹੜਾ ਨਵੇਂ ਲਾਈਕ ਕਾਨੂੰਨ ਆਏ ਆ, ਲਾਈਕ ਰੂਲਸ ਆਏ ਆ, ਹਾਂਜੀ, ਤੇ ਉਹਨਾਂ ਦਾ ਕਿੱਦਾਂ, ਉਹਨਾਂ ਨੇ ਕਿਹਾ ਜੀ ਓਕੇ ਤੁਹਾਨੂੰ ਦੱਸਦੇ ਆ, ਆਪਣਾ ਲਾਇਸੈਂਸ ਦਿਓ। ਉਹਨਾਂ ਲਾਇਸੈਂਸ ਲੈ ਕੇ ਤੇ ਬਾਅਦ ਚ ਉਹਨਾਂ ਕਿਹਾ ਤੁਸੀਂ ਚੱਲ ਜਾਓ। ਅੱਛਾ ਜੀ। ਉਹ ਕੋਲ ਕਮਰਸ਼ੀਅਲ ਲਾਇਸੈਂਸ ਸੀਗਾ ਹਨਾ? ਹਾਂਜੀ, ਕਮਰਸ਼ੀਅਲ ਲਾਇਸੈਂਸ ਸੀ। ਤੇ ਉਹ ਏਦਾਂ ਪੁੱਛਣ ਗਿਆ ਸੀ ਵੀ ਰੂਲੇਸ਼ਨਸ ਕੀ ਨੇ ਜਿਹੜੇ ਨਵੇਂ ਆਏ ਆ। ਉਹਨਾਂ ਲਾਇਸੈਂਸ ਰੱਖ ਲਿਆ। ਇੱਕ ਏਦਾਂ ਮੁੰਡੇ ਨੇ ਮੈਡੀਕਲ ਆਪਣਾ ਅਪਡੇਟ ਕੀਤਾ ਤੇ ਘਰੋਂ ਬਹਿ ਕੇ ਵੀ ਚੱਲ ਮੈਨੂੰ ਜਾਣਾ ਨਾ ਪਏ, ਪਰ ਉਹਨੇ ਜਦੋਂ ਘਰੋਂ ਕੀਤਾ ਉਹਨਾਂ ਕੈਂਸਲ ਕਰਤਾ। ਮੈਡੀਕਲ ਐਕਸਪੈਕਟ ਨਹੀਂ ਕੀਤਾ, ਲਿਆ ਨਹੀਂ ਉਹਨਾਂ ਨੇ। ਉਹ ਵੀ ਸੇਮ ਵਰਕ ਪਰਮਿਟ ਤੇ ਗ੍ਰੀਨ ਕਾਰਡ, ਵਰਕ ਪਰਮਿਟ ਤੇ ਲਾਇਸੈਂਸ ਹੋਲਡਰ ਸੀਗਾ? ਹਾਂਜੀ, ਵਰਕ ਪਰਮਿਟ ਤੇ ਸੀ, ਮਤਲਬ ਜਿੱਦਾਂ ਲਾਇਸੈਂਸ ਦੀ ਡੇਟ ਹੈਗੀ ਸੀ। ਜਿਹੜਾ ਮੈਡੀਕਲ ਸੀ ਉਹ ਕੱਲਾ ਮੈਡੀਕਲ ਐਕਸਪਾਇਰ ਸੀ ਤੇ ਉਹਨਾਂ ਮੈਡੀਕਲ ਵੀ ਨਹੀਂ ਐਕਸਪੈਕਟ ਕੀਤਾ। ਨਹੀਂ, ਫਿਰ ਅਸੈਪਟ ਨਹੀਂ ਕੀਤਾ ਤੇ ਲਾਇਸੈਂਸ ਹੈਗਾ ਕਿ ਉਹ ਕੈਂਸਲ ਕਰਤਾ ਉਹ ਵੀ ਉਹਨਾਂ ਨੇ? ਲਾਇਸੈਂਸ ਉਹਨਾਂ ਨੇ ਲਾਈਕ ਉਹਦੇ ਕੋਲ ਆ ਉਂਝ, ਪਰ ਉਹਨਾਂ ਨੇ ਕਿਹਾ ਵੀ ਤੁਹਾਡਾ ਸਰ ਨਹੀਂ ਕੀਤਾ ਜਾਏਗਾ ਜਿਹੜਾ ਮੈਡੀਕਲ ਆ, ਤੇ ਲਾਇਸੈਂਸ ਵੀ ਕੈਂਸਲ ਕੀਤਾ ਜਾਏਗਾ। ਅੱਛਾ, ਇਦਾਂ ਉਹਨਾਂ ਨੇ ਕਹਿਤਾ। ਠੀਕ ਹੈ, ਹਾਂਜੀ। ਸੋ ਥੈਂਕ ਯੂ ਵੀਰੇ ਦੱਸਣ ਦੇ ਲਈ, ਥੈਂਕ ਯੂ। ਹੁਣ ਦੇਖ ਲਓ ਰਾਜਕੁਮਾਰ ਵੀਰ ਜੀ, ਉਹਨਾਂ ਨੇ ਜਿਹੜਾ ਟਰਾਂਸਪੋਰਟੇਸ਼ਨ ਸੈਕਟਰੀ ਆ ਸ਼ਾਨ ਡਫੀ, ਉਹਨਾਂ ਨੇ 30 ਦਿਨ ਦਾ ਸਮਾਂ ਦਿੱਤਾ ਸੀ ਸਰਕਾਰ ਨੂੰ, ਕੈਲੀਫੋਰਨੀਆ ਨੂੰ, ਵੀ ਫਿਕਸ ਕਰੋ। ਹਜੇ 25-24 ਦਿਨ ਹੋਏ ਆ ਤੇ ਹੁਣ ਇਹਨੇ ਪਹਿਲਾਂ ਹੀ ਉਹਨਾਂ ਦਿਨਾਂ 'ਚ ਹੀ ਕਰ ਦਿੱਤੇ ਆ ਹਨਾ। 30 ਦਿਨਾਂ 'ਚ ਅਗਲਿਆਂ ਨੇ 160 ਮਿਲੀਅਨ ਦੀ ਫੰਡਿੰਗ ਜੋ ਬਚਾਉਣੀ ਆ ਹਰਜੋਤ ਸਿੰਘ ਜੀ। ਮੁੱਖ ਦੀ ਗੱਲ ਤਾਂ ਇਹ ਆ ਨਾ ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਕਰਨੀ ਹੈ। ਕੁਝ ਹੋਰ ਕਾਲਰ ਵੀ ਜੁੜੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਨਿਰਮਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ। ਤੁਸੀਂ ਭਾਜੀ ਮੈਂਸ਼ਨ ਕੀਤਾ ਕਿ ਸਾਡੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਤੀਜੀ ਵਾਰੀ ਅੱਖ ਰੱਖ ਰਹੇ, ਤੀਜੀ ਵਾਰੀ ਪ੍ਰੈਜ਼ੀਡੈਂਟ ਲਈ ਉਹ ਰਨ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਕੌਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਉਹ ਤੀਜੀ ਵਾਰੀ ਰਨ ਨਹੀਂ ਕਰ ਸਕਦੇ।
ਓਨਲੀ 2 ਟਰਮ ਹੀ ਕਨਸਟੀਟਿਊਸ਼ਨ ਅਲਾਉ ਕਰਦਾ। ਹਾਂਜੀ ਨਹੀਂ ਉਹ ਕਰ ਸਕਦੇ ਆ। ਤਾਂ ਹੀ ਤਾਂ ਖਬਰ ਆ ਨਾ ਵੀ ਉਹਨਾਂ ਨੇ ਜਦੋਂ ਟੋਪੀ Yeah. ਮੋਰੇ ਲਿਆ ਕੇ ਉਹਨਾਂ ਦੇ ਮੋਰੇ ਜਿਹੜੀ ਉਹ ਰੱਖਤੀ ਵੀ 2028 ਵਾਲੀ। ਸੋ ਕਨਸਟੀਟਿਊਸ਼ਨ ਤਾਂ ਕਈ ਵਾਰੀ ਟੁੱਟ ਰਿਹਾ, ਉਹ ਤਾਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਤਾਂ ਜੀ। ਜਨਰਲ 800 ਨੂੰ ਸੱਦ ਕੇ ਕਿਹਾ ਗਿਆ ਵੀ ਜਿਹੜੀ ਤੁਹਾਡੀ ਡਿਊਟੀ ਆ ਵੀ ਵਿਦਿਨ ਜਿਹੜਾ ਅਮਰੀਕਾ ਦੇ ਵਿੱਚ ਸਾਨੂੰ ਥ੍ਰੈਟ ਹੈਗੀ ਆ, ਜਦ ਕਿ ਜਦੋਂ ਉਹ ਸਹੁੰ ਚੱਕਦੇ ਆ ਉਹਨਾਂ ਨੂੰ ਉਹਦਾ ਮਤਲਬ ਇਹ ਨਹੀਂ ਹੈ, ਉਹਦਾ ਮਤਲਬ ਇਹ ਆ ਵੀ ਬਾਹਰੋਂ ਜਿਹੜੀ ਥ੍ਰੈਟ ਹੋ ਰਹੀ ਹੈਗੀ। ਮੈਂ ਤੁਹਾਨੂੰ ਫੋਨ ਕੀਤਾ ਕਿ ਤੁਹਾਡੇ ਕੋਲ ਮੋਸਟ ਅਪਡੇਟ ਇਨਫੋਰਮੇਸ਼ਨ ਹੁੰਦੀ ਹੈ, ਹੋ ਸਕਦਾ ਇਹ ਕਨਸਟੀਟਿਊਸ਼ਨ ਵੀ ਇਹ ਨਹੀਂ ਚੇਂਜ ਕਰ ਦਿੱਤਾ ਹੋਵੇ। ਨਹੀਂ ਇਦਾਂ ਨਹੀਂ ਨਹੀਂ ਚੇਂਜ ਨਹੀਂ ਹੁੰਦਾ, ਉਹ ਸਦਨ ਚ ਹੀ ਚੇਂਜ ਹੋਣਾ, ਇਦਾਂ ਨਹੀਂ ਹੋਣਾ। ਇੰਨੀ ਸ਼ਾਰਪੀ ਚ ਪਾਵਰ ਨਹੀਂ ਅਜੇ, ਸੋ ਆਪਾਂ ਚਾਹੁੰਦੇ ਵੀ ਨਹੀਂ ਆ ਵੀ ਇਦਾਂ ਦੀ ਕੋਈ ਪਾਵਰ ਆਵੇ ਵੀ ਐਗਜ਼ੈਕਟਿਵ ਦੇ ਨਾਲ ਇਦਾਂ ਜਿਹੜਾ ਉਹ ਹੋ ਜਾਵੇ, ਫਿਰ ਤਾਂ ਧੱਕਾ ਚੱਲੀ ਜਾਊਗਾ ਤੇ ਉਹ ਧੱਕਾ ਨਹੀਂ ਚਾਹੀਦਾ। ਧੰਨਵਾਦ ਜੀ। ਜੀ ਧੰਨਵਾਦ। ਹਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਵੀ ਤੁਹਾਨੂੰ ਦੱਸਣਾ ਸੀ, ਜਿੱਦਾਂ ਮੇਰੀ ਨਾ ਨਨਾਣ ਦਾ ਮੁੰਡਾ ਮੈਡੀਕਲ ਕਰਾਉਣ ਗਿਆ ਸੀ ਆਪਣਾ ਡਰਗ ਟੈਸਟ ਕਹਿ ਦਿੰਦੇ ਆ। ਜੀ ਜੀ ਹਾਂਜੀ ਉਹ ਗਿਆ ਸੀ, ਉਹਦਾ ਪਹਿਲਾਂ ਡਰਗ ਟੈਸਟ ਨਹੀਂ ਕੀਤਾ। ਕਹਿੰਦਾ ਤੁਸੀਂ ਵੀ ਕਿੱਦਾਂ ਲੀਗਲ ਆਏ ਹੋ ਜਾਂ ਵਰਕ ਪਰਮਿਟ ਤੇ ਕਿੱਦਾਂ? ਉਹ ਕਹਿੰਦੇ ਵੀ ਮੈਂ ਤਾਂ ਫੈਮਿਲੀ ਕੇਸ ਤੇ ਲੀਗਲ ਆਇਆ ਹੋਇਆਗਾ। ਫਿਰ ਉਹਦਾ ਸਿਟੀਜ਼ਨ ਸਰਟੀਫਿਕੇਟ ਦੇਖਿਆ ਉਹਨਾਂ ਨੇ, ਕਹਿੰਦੇ ਪਹਿਲਾਂ ਆਪਣਾ ਸਰਟੀਫਿਕੇਟ ਦਿਖਾ। ਫਿਰ ਉਹਨੇ ਸਿਟੀਜ਼ਨ ਸਰਟੀਫਿਕੇਟ ਦਿੱਤਾ, ਫਿਰ ਉਹਦਾ ਮੈਡੀਕਲ ਪਾਸ ਕੀਤਾ। ਉਹ ਤੁਹਾਡਾ ਪਾਸਪੋਰਟ, ਸਿਟੀਜ਼ਨ ਸਰਟੀਫਿਕੇਟ ਜੋ ਵੀ ਤੁਹਾਡੇ ਕੋਲ ਡਾਕੂਮੈਂਟ ਨੇ ਪਹਿਲਾਂ ਚੈੱਕ ਕਰਦੇ ਆ, ਤੁਹਾਡਾ ਡਰਗ ਟੈਸਟ ਪਾਸ ਕਰਦੇ ਆ। ਇੱਥੇ ਰੱਖ ਜਦੋਂ ਹੋਰ ਵੀ ਦੱਸਦੀ ਸੀ ਮੈਨੂੰ ਕੱਲ, ਕਹਿੰਦੀ ਮੇਰਾ ਮੁੰਡਾ ਕਹਿੰਦੀ ਗਿਆ ਸੀ ਡਰਗ ਟੈਸਟ ਕਰਾਉਣ, ਉਹਨਾਂ ਨੇ ਕਹਿੰਦੀ ਪਹਿਲਾਂ ਕੀਤਾ ਨਹੀਂ, ਵੀ ਪੁੱਛਿਆ ਵੀ ਤੁਸੀਂ ਲੀਗਲ ਹੋ ਜਾਂ ਵਰਕ ਪਰਮਿਟ ਤੇ ਜਾਂ ਫੈਮਿਲੀ ਕੇਸ ਕਿੱਦਾਂ ਵੀ ਤੁਹਾਡਾ ਹੈਗਾ, ਕਿੱਦਾਂ ਆਏ ਹੋ? ਉਹ ਕਹਿੰਦਾ ਵੀ ਮੇਰਾ ਤਾਂ ਹਾਂਜੀ ਵੀ ਏਦਾਂ ਫੈਮਿਲੀ ਕੇਸ ਸੀਗਾ, ਵੀ ਮੇਰੀ ਮਤਲਬ ਕਿ ਨਾਨੀ ਨੇ ਸੱਦਿਆ ਸੀ। ਕਹਿੰਦੇ ਫਿਰ ਆਪਣੇ ਪੇਪਰ ਦਿਖਾ। ਫਿਰ ਉਹਦਾ ਸਰਟੀਫਿਕੇਟ ਮੰਗਿਆ ਉਹਨਾਂ ਨੇ, ਸਾਰੇ ਪਾਸਪੋਰਟ ਸਰਟੀਫਿਕੇਟ ਸਿਟੀਜ਼ਨ ਦਾ ਦੇਖ ਕੇ ਫਿਰ ਉਹਦਾ ਮੈਡੀਕਲ ਪਾਸ ਕੀਤਾ ਸੀਗਾ। ਠੀਕ ਆ ਠੀਕ। ਇਹ ਕਿਹੜੇ ਸ਼ਹਿਰ ਦੇ ਵਿੱਚ ਸੀ ਭੈਣ ਜੀ? ਫ੍ਰਿਜ਼ਨੋ। ਠੀਕ, ਥੈਂਕ ਯੂ ਜੀ। ਫ੍ਰਿਜ਼ਨੋ ਤੋਂ, ਹਾਂਜੀ ਫ੍ਰਿਜ਼ਨੋ ਤੋਂ। ਤੇ ਉਹ ਸਰਟੀਫਿਕੇਟ ਦੇਖ ਕੇ ਉਹਨਾਂ ਨੇ ਫਿਰ ਡਰਗ ਟੈਸਟ ਪਾਸ ਕੀਤਾਗਾ, ਕਿਉਂਕਿ ਜਿਹੜੇ ਵਰਕ ਪਰਮਿਟ ਵਗੈਰਾ ਨੇ ਉਹਨਾਂ ਦੇ ਪੇਪਰ ਦੇਖਦੇ ਆ, ਉਹ ਡਰਗ ਟੈਸਟ ਹੀ ਨਹੀਂ ਹੁਣ ਕਲੀਅਰ ਕਰਦੇ, ਤੁਹਾਡੇ ਪਾਸ ਹੀ ਨਹੀਂ ਕਰਦੇ ਮੈਡੀਕਲ ਹੁਣ ਉਹ। ਅੱਛਾ ਜੀ। ਹਾਂਜੀ ਠੀਕ ਹੈ ਜੀ। ਹਾਂਜੀ ਬਸ ਇੰਨਾ ਹੀ ਕਹਿਣਾ ਸੀ। ਥੈਂਕ ਯੂ ਭਾਜੀ। ਥੈਂਕ ਯੂ। ਹੁਣ ਦੇਖ ਲਓ ਵੀ ਕਿੱਦਾਂ ਚੇਂਜ ਹੁੰਦਾ ਰਾਜਕਰਮਵੀਰ ਸਿੰਘ ਜੀ। ਕਈ ਵਾਰੀ ਕੀ ਇਲੀਗਲ ਬੰਦਿਆਂ ਨੂੰ ਲਾਇਸੈਂਸ ਕੈਲੀਫੋਰਨੀਆ 'ਚ ਦਿੰਦੇ ਸੀ, AB60 ਦੇ ਜਿਹੜਾ ਰੈਗੂਲਰ ਲਾਇਸੈਂਸ ਦੀ ਮੈਂ ਗੱਲ ਕਰਦਾ, ਕਾਰਾਂ ਦੀ ਲਾਇਸੈਂਸ ਦਾ। ਤੇ ਹੁਣ ਦੇਖ ਲਓ ਵੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਵੀ ਆ ਉਹਨਾਂ ਨੂੰ ਕੀ ਕਰ ਰਹੇ ਆ। ਜੀ ਜੀ ਬਿਲਕੁਲ ਜੀ ਬਿਲਕੁਲ। ਇਹ ਸਾਰੀਆਂ ਸਿਚੁਏਸ਼ਨਸ ਜਿਹੜੀਆਂ ਇਸ ਟਾਈਮ ਆਪਣੇ ਮੋਰੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਅਗਲੇ ਕਾਲਰ ਨੇ ਓਂਕਾਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਓਂਕਾਰ ਜੀ ਸਤਿ ਸ਼੍ਰੀ ਅਕਾਲ। ਓਂਕਾਰ ਜੀ ਸਤਿ ਸ੍ਰੀ ਅਕਾਲ ਰਮਨ ਭਾਜੀ। ਸਤਿ ਸ੍ਰੀ ਅਕਾਲ ਖਾਲਸਾ ਜੀ। ਹਾਂਜੀ ਅੱਜ ਰਮਨ ਭਾਜੀ ਨਹੀਂ ਹੈਗੇ। ਹਾਂਜੀ ਕੋਈ ਨਹੀਂ, ਕੱਲ ਨੂੰ ਆਉਣਾ ਉਹਨਾਂ ਨੇ। ਹਾਂਜੀ ਅੱਛਾ ਮੈਂ ਕਿਹਾ ਜੀ ਜਿੱਦਾਂ ਤੁਸੀਂ ਗੱਲ ਕਰਦੇ ਸੀ ਨਾ ਮੈਡੀਕਲ ਦੇ, ਭਾਜੀ ਮੈਡੀਕਲ ਜਦੋਂ ਅਪਡੇਟ ਨਹੀਂ ਹੋਣਾ ਤਾਂ ਆਟੋਮੈਟਿਕਲੀ ਉਹ ਕਲਾਸ C ਹੋ ਜਾਂਦਾ ਜੀ। ਅੱਛਾ ਜਦੋਂ ਮੈਡੀਕਲ ਆਪਣਾ ਐਕਸਪਾਇਰ ਹੋ ਗਿਆ ਉਸੇ ਦਿਨ ਤੋਂ ਹੀ ਆਪਣਾ ਜਿਹੜਾ ਲਾਇਸੈਂਸ ਹੁੰਦਾ A ਕਲਾਸ ਨਹੀਂ ਰਹਿੰਦਾ। ਅੱਛਾ ਉਹ ਕਲਾਸ C ਬਣ ਜਾਂਦਾ ਆਟੋਮੈਟਿਕਲੀ, ਮੈਡੀਕਲ ਦੇ ਨਾਲ ਹੀ ਲਾਇਸੈਂਸ ਆ। ਤੇ ਜਦੋਂ ਮੈਡੀਕਲ ਅਪਰੂਵ ਹੋ ਜਾਏ ਫਿਰ ਉਹ ਦੁਬਾਰਾ ਚੇਂਜ ਹੋ ਜਾਂਦਾ? ਹਾਂਜੀ ਹਾਂ, ਫਿਰ ਦੁਬਾਰਾ ਤੁਹਾਡਾ ਕਲਾਸ C ਕਮਰਸ਼ੀਅਲ ਲਾਇਸੈਂਸ ਹੋ ਜਾਂਦਾ ਜੀ। ਫਿਰ ਹੋ ਸਕਦਾ ਮਿਸ਼ੀਗਨ ਵਾਲੇ ਦੇ ਨਾਲ ਇਹ ਵਾਪਰਿਆ ਹੋਵੇ। ਉਹ ਪਤਾ ਨਹੀਂ ਹੁਣ ਮਿਸ਼ੀਗਨ ਵਾਲੇ ਨਾਲ ਕੀ ਵਾਪਰਿਆ, ਪਰ ਪਤਾ ਭਾਜੀ ਗੱਲ ਏਦਾਂ ਵੀ ਜੇ ਹੁਣ ਮੰਨ ਲਓ ਬੰਦਾ ਲੈ ਕੇ ਗਿਆ ਟਰੱਕ, ਉਹ ਕਹਿਣਗੇ ਤੇਰਾ ਤਾਂ ਕਮਰਸ਼ੀਅਲ ਲਾਇਸੈਂਸ ਹੀ ਹੈ ਨਹੀਂਗਾ, ਤੇ ਉਹ ਟਰੱਕ ਟੋ ਕਰਾ ਦਿੰਦੇ। ਬੜੀ ਵੱਡੀ ਪ੍ਰੋਬਲਮ ਆ ਜਾਂਦੀ, ਕਈ ਸਟੇਟਾਂ ਅਰੈਸਟ ਵੀ ਕਰ ਲੈਂਦੀਆਂ, ਤੁਸੀਂ ਚਲਾ ਨਹੀਂ ਸਕਦੇ। ਬਿਲਕੁਲ ਉਹੀ ਤੇ ਗੱਲ ਆ ਹਨਾ। ਕਿਉਂਕਿ ਮੇਰੇ ਨਾਲ ਏਦਾਂ ਹੋਇਆ ਸੀਗਾ ਜੀ, ਮੈਨੂੰ ਨਾ ਓਰੀਗਨ ਦੇ ਵਿੱਚ ਕਿਸੇ ਨੂੰ DUI ਮਿਲੀ ਸੀ, ਤੇ ਉਹ ਸੇਮ ਡੇਟ ਆਫ ਬਰਥ ਮੇਰੀ ਤਾਂ ਮੇਰਾ ਨਾਂ ਉਹ ਕੈਨੇਡਾ ਦਾ ਸੀਗਾ ਜੀ, ਤੇ ਉਹ ਮੇਰਾ ਲਾਇਸੈਂਸ ਸਸਪੈਂਡ ਕਰਤਾ ਉਹਨਾਂ ਨੇ। ਤੇ ਮੈਂ ਬੜਾ ਸੋਹਣਾ, ਮੈਨੂੰ ਤਾਂ ਕਦੇ ਟਿਕਟ ਨਹੀਂ ਬਣੀ, ਮੈਨੂੰ 10 ਸਾਲ ਹੋ ਗਏ ਕਦੇ ਓਰੀਗਨ ਨਹੀਂ ਸੀਗਾ। ਮੈਨੂੰ ਅਰਕਨਸਾਸ ਰੋਕ ਕੇ ਤਾਂ ਮੈਨੂੰ ਕਹਿੰਦਾ ਤੂੰ ਤਾਂ DUI ਲਈ। ਮੈਂ ਕਿਹਾ ਮੈਂ ਕਦੇ ਓਰੀਗਨ ਗਿਆ ਹੀ ਨਹੀਂ। ਮੇਰਾ ਬਾਜੂ ਰਾਈਟ ਵੇ ਟਰੱਕ ਟੋ ਕਰਾਇਆ ਉਹਨਾਂ ਨੇ, ਮੈਨੂੰ ਅਰੈਸਟ ਕੀਤਾ। ਅਰੈਸਟ ਕਰਕੇ ਮੁੜ ਕੇ ਮੈਨੂੰ ਆਪਣੇ ਉਹ ਸਟੇਸ਼ਨ ਲੈ ਕੇ ਗਏ, ਉੱਥੇ ਜਾ ਕੇ ਮੇਰੇ ਫਿੰਗਰਪ੍ਰਿੰਟ ਲਾਏ, ਫਿਰ ਮੈਨੂੰ ਰਿਲੀਜ਼ ਕੀਤਾ। ਪਰ ਜਿੱਦਾਂ ਮੈਨੂੰ ਕਹਿੰਦਾ ਬੜਾ ਪੰਗਾ ਪਿਆ, ਫਿਰ ਮੈਂ ਉਹ ਫਰਾਡ ਡਿਪਾਰਟਮੈਂਟ ਓਰੀਗਨ ਵਾਲਿਆਂ ਨਾਲ ਕੰਟੈਕਟ ਕੀਤਾ। ਕੁਦਰਤੀ ਉਹ ਕੋਈ ਬੰਦਾ ਮੈਨੂੰ ਅੱਗੇ ਚੰਗਾ ਟੱਕਰ ਗਿਆ, ਉਹਨਾਂ ਨੇ ਫਿਰ 2 ਦਿਨ ਦੇ ਵਿੱਚ ਮੈਨੂੰ ਲੈਟਰ ਦਿੱਤੀ, ਉਹਨਾਂ ਨੇ DMV ਵਾਲਿਆਂ ਨੇ, ਵੀ ਓਂਕਾਰ ਸਿੰਘ ਨਾਂ ਦਾ ਕੋਈ ਕੈਨੇਡਾ ਦਾ ਬੰਦਾ ਆ, ਉਹਨੂੰ ਟਿਕਟ ਮਿਲੀ ਸੀਗੀ ਜੀ, ਹੈਨਾ। ਤੇ ਐਡੀ ਵੱਡੀ ਮਤਲਬ ਪ੍ਰੋਬਲਮ ਖੜ ਜਾਂਦੀ ਆ। ਹੈਲੋ ਸੁਣਦੇ ਆ ਜੀ? ਬਿਲਕੁਲ ਸੁਣ ਰਹੇ ਜੀ। ਹਾਂਜੀ। ਤੇ ਮਤਲਬ ਇਹ ਹੁਣ ਬਹੁਤ ਮਾੜੀਆਂ ਖਬਰਾਂ ਆ ਰਹੀਆਂ ਜੀ। ਜਿੱਦਾਂ ਹੁਣ ਜੇ ਮੰਨ ਲਓ ਲਾਇਸੈਂਸ ਬੰਦੇ ਦਾ ਸਸਪੈਂਡ ਹੋਇਆ, ਉਹਨੂੰ ਪਤਾ ਹੀ ਨਹੀਂ, ਉਹ ਟਰੱਕ ਲੈ ਕੇ ਤੁਰ ਜਾਂਦਾ, ਮੁੜ ਕੇ ਅਗਲੇ ਦਾ ਟਰੱਕ ਵੀ ਟੋ ਹੁੰਦਾ, ਲੋਡ ਵੀ ਤੁਹਾਡਾ ਵੀ ਉੱਥੇ ਸਟਕ ਹੋ ਜਾਂਦਾ ਆ। ਤੇ ਨਾਲੇ ਮੁੜ ਕੇ ਚੱਕਰ ਦਾ ਇਹ ਨਾ ਵੀ ਨਾਲ ਆਈਸ ਨੂੰ ਇਨਵੋਲਵ ਕਰ ਲੈਂਦੇ ਆ, ਉਹ ਹੋਰ ਵੀ ਚੱਕਰ ਆ। ਏਦਾਂ ਨਹੀਂ ਕਰਨਾ ਚਾਹੀਦਾ।
ਜੇ ਹੁਣ ਪਰਮਿਟ ਵੀ ਦਿੱਤੇ ਆ, ਪਰਮਿਟ ਵੀ ਫੈਡਰਲ ਦੇ ਥਰੂ ਆਏ ਸੀਗੇ, ਕੋਈ ਇੱਕ ਸਟੇਟ ਨੇ ਥੋੜਾ ਪਰਮਿਟ ਇਸ਼ੂ ਕੀਤੇ ਹੋਏ ਨੇ ਜਿਹੜੇ ਵਰਕ ਪਰਮਿਟ। ਮੁੜ ਕੇ ਲਾਇਸੈਂਸ ਵੀ ਲਏ ਤਾਂ DMV ਥਰੂ ਹੀ ਨੇ, ਕਿਤੇ ਆਪ ਤਾਂ ਕਿਸੇ ਨੇ ਲੈ ਨਹੀਂ ਲਏ ਹੈਗੇ। ਤੇ ਚਲੋ ਇਸ਼ੂ ਤਾਂ ਜਿੱਦਾਂ ਵੀ ਹੋਏ, ਪਰ ਹੋਏ ਤਾਂ ਬਾਈ ਸਕੂਲਾਂ ਦੇ ਥਰੂ ਹੋਇਆ, ਬਾਈ ਕਾਇਦੇ ਕਾਨੂੰਨ ਦੇ ਥਰੂ ਹੋਇਆ ਸਾਰਾ ਕੁਝ। ਇੱਥੇ ਤੁਸੀਂ ਪਿੱਛੇ ਜੀ ਮੈਂ ਔਰ ਨਿਊ ਕਰਾਉਣ ਗਿਆ ਸੀ, 2-3 ਤਾਂ ਉਹ ਬਿੱਲ ਲੈਂਦੇ ਆ, ਬਿਜਲੀ ਦਾ ਬਿੱਲ ਲੈਂਦੇ ਆ, ਘਰ ਦਾ ਐਡਰੈਸ ਲੈਂਦੇ, ਕਿੰਨਾ ਕੁਝ ਤਾਂ ਲੈਂਦੇ ਸੀਗੇ। ਫੇਰ ਜਾ ਕੇ ਤਾਂ ਉਹਨਾਂ ਨੇ ਉਹ ਲਾਇਸੈਂਸ ਇਸ਼ੂ ਕਰਦੇ ਆ। ਬਿਲਕੁਲ ਸਹੀ। ਹਾਂਜੀ ਹਾਂਜੀ, ਧੰਨਵਾਦ। ਇਹ ਕੋਈ ਧੰਨਵਾਦ ਭਾਜੀ। ਚੋਰੀ ਥੋੜਾ ਹੋਇਆ। ਹਾਂਜੀ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਸੋ ਇੱਕ ਸਟਾਕਟਨ ਤੋਂ ਵੀ ਰਾਜਕਰਮਜੀਤ ਸਿੰਘ ਜੀ ਆ ਰਹੇ ਆ ਵੀ ਸਟਾਕਟਨ ਚ ਉਹਨਾਂ ਦਾ ਬ੍ਰਦਰ ਕਹਿੰਦੇ ਵੀ ਰਿਨਿਊ ਕਰਾਉਣ ਗਿਆ ਸੀ ਲਾਇਸੈਂਸ ਸਟਾਕਟਨ DMV, ਤੇ ਉਹਨਾਂ ਨੇ ਲਾਇਸੈਂਸ ਰੱਖ ਲਿਆ। ਕਹਿੰਦੇ ਵੀ ਤੇਰਾ ਜਿਹੜਾ ਤੇਰੇ ਕੋਲ ਵਰਕ ਪਰਮਿਟ ਹੈ, ਇਸ ਕਰਕੇ ਤੂੰ ਕਮਰਸ਼ੀਅਲ ਲਾਇਸੈਂਸ ਨਹੀਂ ਰੱਖ ਸਕਦਾ। ਅੱਛਾ, ਠੀਕ ਹੈ ਜੀ। ਸੋ ਇਹ ਜਿਹੜੀ ਸਿਚੁਏਸ਼ਨ ਦੇਖ ਲਓ ਆਪਣੇ ਸਾਹਮਣੇ ਆ, ਜੋ ਇਹ ਇਸ ਮੌਕੇ ਜਿਹੜੀ ਉਹ ਚੱਲ ਰਹੀ ਆ। ਤੇ ਆਪਣੇ ਨਾਲ ਕਾਲਰ ਵੀ ਜਿਹੜੇ ਜੁੜੇ ਨੇ, ਤੇ ਉਹਨਾਂ ਦੀ ਵੀ ਆਪਾਂ ਗੱਲ ਲੈਂਦੇ ਹਾਂ। ਤੇ ਆਪਣੇ ਨਾਲ ਨਿਰਮਲ ਮਾਨ ਜੀ ਵੀ ਜੁੜ ਚੁੱਕੇ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ, ਕਿਉਂਕਿ ਇਹ ਸਿਚੁਏਸ਼ਨ ਜਿਸ ਪਾਸੇ ਵੱਲ ਨੂੰ ਵੱਧ ਰਹੀ ਆ, ਇਹ ਵੀ ਦੇਖਣਾ ਪੈਣਾ ਵੀ ਹੋਰ ਅੱਗੇ ਜਿਹੜਾ ਉਹ ਕੀ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਪ੍ਰੀਤਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਇਨਫੋਰਮੇਸ਼ਨ ਦੇਣੀ ਚਾਹੁੰਦਾ, ਜਿੱਦਾਂ ਕਹਿੰਦੇ ਨਾ ਵੀ ਮੈਡੀਕਲ ਜਿਹੜਾ ਆ ਵੀ ਐਕਸਪਾਇਰ ਹੋ ਜਾਏ ਤਾਂ ਲਾਇਸੈਂਸ ਕੈਂਸਲ ਹੋ ਜਾਂਦਾ। ਉਹ ਲਾਇਸੈਂਸ ਕੈਂਸਲ ਨਹੀਂ ਹੁੰਦਾ, ਪਰ ਬੰਦਾ ਟਰੱਕ ਡਰਾਈਵ ਨਹੀਂ ਕਰ ਸਕਦਾ। ਉਨੀ ਦੇਰ ਉਹਨੂੰ ਵੇਟ ਕਰਨੀ ਪੈਂਦੀ ਹੈ ਜਿੰਨਾ ਦੇਰ ਮੈਡੀਕਲ ਉਹਦਾ ਉਹ ਅਪਰੂਵ ਨਹੀਂ ਕਰਦੇ। ਅੱਛਾ ਜੀ। ਜੇ ਉਹਦੇ ਜੇ ਕੈਂਸਲ ਹੋਇਆ, ਮਤਲਬ ਉਹ ਮੈਡੀਕਲ ਡਿਊ ਆ, ਤਾਂ ਉਨੀ ਦੇਰ ਉਹ ਟਰੱਕ ਨਹੀਂ ਚਲਾ ਸਕਦਾ। ਚਾਹੇ ਮਹੀਨਾ ਹੋਰ ਹੋ ਜਾਏ ਉਹਦੇ ਅਪਡੇਟ ਕਰਨ ਨੂੰ, ਚਾਹੇ 2 ਮਹੀਨੇ ਹੋ ਜਾਣ, ਪਰ ਟਰੱਕ ਨਹੀਂ, ਕਮਰਸ਼ੀਅਲ ਨਹੀਂ ਚਲਾ ਸਕਦਾ, ਕਾਰ ਚਲਾ ਸਕਦਾ। ਹਾਂਜੀ, ਉਹ ਜਿੱਦਾਂ ਦੱਸਦੇ ਸੀ ਵੀ ਕਮਰਸ਼ੀਅਲ ਦੀ ਥਾਂ ਤੇ ਫਿਰ ਰੈਗੂਲਰ ਲਾਇਸੈਂਸ ਬਣ ਜਾਂਦਾ ਹੈ ਉਹ। ਹਾਂਜੀ, ਬਟ ਉਹ ਕੈਂਸਲ ਨਹੀਂ ਹੁੰਦਾ ਤੁਹਾਡਾ, ਉਹ ਠੀਕ ਰਹਿੰਦਾ ਜਿੰਨੀ ਦੇਰ ਮੈਡੀਕਲ ਨਹੀਂ ਰਿਸੀਵ ਕਰਦੇ। ਠੀਕ ਹੈ ਜੀ, ਠੀਕ ਹੈ, ਚਲੋ ਧੰਨਵਾਦ। ਥੈਂਕ ਯੂ ਭਾਜੀ, ਥੈਂਕ ਯੂ ਖਾਲਸਾ ਭਾਈ, ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ, ਬਾਏ ਸ਼ੁਕਰੀਆ। ਸਤਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਵੀ ਇਹ ਦੱਸਣਾ ਸੀਗਾ, ਜਿੱਦਾਂ ਉਹ ਜਦੋਂ ਮੈਡੀਕਲ ਆਪਾਂ ਨਾ ਕਰਾ ਵੀ ਲਿਆ ਹੋਵੇ, ਭਾਵੇਂ ਆਪਾਂ ਕੋਲ ਵੈਲਿਡ ਕੋਡ ਹੋਵੇ, ਜਿੰਨੀ ਦੇਰ ਆਪਾਂ DMV ਕੋਲ ਜਾ ਕੇ ਅਪਡੇਟ ਨਹੀਂ ਨਾ ਕਰਾਉਂਦੇ, ਸਟੈਂਪ ਨਹੀਂ ਲਵਾਉਂਦੇ, ਉਹ ਤਾਂ ਸਿਸਟਮ 'ਚ ਨਹੀਂ ਪਾਉਂਦੇ, ਤਾਂ ਆਪਣਾ ਉਦੋਂ ਤਾਈਂ ਕਾਰ ਦਾ ਲਾਇਸੈਂਸ ਬਣਾ ਦਿੰਦੇ ਆ। ਠੀਕ ਹੈ ਜੀ। ਹਾਂਜੀ, ਜਿੱਦਾਂ ਮੈਡੀਕਲ ਬਣਾ ਕਰ ਆ ਕੇ ਆਪਾਂ DMV ਜਾ ਕੇ ਅਪਡੇਟ ਕਰਾਉਣਾ ਪੈਣਾ। ਜੇ ਤਾਂ ਸਟੈਂਪ ਲਵਾ ਕੇ ਉਹਨਾਂ ਦੇ ਸਿਸਟਮ 'ਚ ਇੱਕ ਕਾਪੀ ਆਪ ਰੱਖੋ, ਤੇ ਉਹ ਜਿੱਦਾਂ ਲੌਂਗ ਫਾਰਮ ਦੀ ਕਾਪੀ ਜੇ ਆਪਾਂ ਨੂੰ ਕੋਈ ਰੋਕਦਾ ਉਹਨੂੰ ਆਪਾਂ ਦਿਖਾ ਸਕਦੇ ਹਾਂ, ਹਨਾ। ਨਹੀਂ ਤਾਂ ਆਪਣੇ ਸਿਸਟਮ ਵਿੱਚ ਮੇਰੇ ਨਾਲ ਵੀ ਇਹ ਹੈਪਨ ਹੋਇਆ ਸੀਗਾ। ਠੀਕ ਹੈ ਭਾਜੀ, ਲੌਂਗ ਟਾਈਮ ਜੀ, ਤੇ ਹੋ ਸਕਦਾ ਇਹ। ਠੀਕ ਹੈ, ਧੰਨਵਾਦ, ਥੈਂਕ ਯੂ ਜੀ। ਮੇਨ ਰਾਜਕਰਮਜੀਤ ਸਾਡਾ ਮੇਨ ਤਾਂ ਇਹ ਸੀਗਾ ਵੀ ਜਿਹੜੇ ਬਾਹਰ ਜਾ ਕੇ ਵੀ ਆਹ ਹੁਣ ਕੀ ਹੋ ਰਿਹਾ ਕੈਲੀਫੋਰਨੀਆ ਦੇ ਡਰਾਈਵਿੰਗ ਲਾਇਸੈਂਸ ਨੂੰ, ਬਾਕੀ ਤਾਂ ਫਿਰ ਚਲੋ ਆਉਣ ਵਾਲੇ ਸਮੇਂ 'ਚ ਡਿਸਕਸ ਕਰਾਂਗੇ ਕਿੰਨਾ ਇੰਪੈਕਟ ਹੋ ਰਿਹਾ। ਅੱਜ ਦੀ ਜਿਹੜਾ ABC 30 ਨਿਊਜ਼ ਆ ਫ੍ਰਿਜ਼ਨੋ ਦਾ, ਉਹਨਾਂ ਨੇ ਵੀ ਕਾਫੀ ਵੱਡੀ ਸਟੋਰੀ ਰਨ ਕੀਤੀ ਆ ਵੀ ਜਿਹੜਾ ਨਵੇਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਰੂਲ ਆ, ਇਹਦੇ ਨਾਲ ਹਜ਼ਾਰਾਂ ਹੀ ਜਿਹੜੇ ਵੈਲੀ ਦੇ ਡਰਾਈਵਰਸ ਆ ਉਹਨਾਂ ਦੇ ਉੱਤੇ ਅਸਰ ਪਊਗਾ। ਬਿਲਕੁਲ ਪੈ ਰਿਹਾ ਆ, ਪੈ ਚੁੱਕਾ ਹੈ ਜੀ। ਤੇ ਨਿਰਮਲ ਮਾਨ ਜੀ ਦੇ ਨਾਲ ਆਪਾਂ ਗੱਲ ਕਰਦੇ ਹਾਂ। ਨਿਰਮਲ ਮਾਨ ਜੀ, ਹੁਣ ਦੇਖੋ ਇਹ ਜਿਹੜੀ ਸਿਚੁਏਸ਼ਨ ਬਣ ਗਈ ਆ, ਜੋ ਇਹ ਹਾਲਾਤ ਨੇ, ਚੰਗਾ ਭਲਾ ਬੰਦਾ ਕੰਮ ਕਰਦਾ, ਮਿਹਨਤ ਕਰਦਾ, ਕਮਾਈ ਕਰਦਾ, ਜਦ ਉਹਦੀ ਲਾਇਸੈਂਸ ਦੇ ਉੱਤੇ ਸਿੱਧੀ ਲੀਕ ਵੱਜ ਜਾਵੇ ਤਾਂ ਫਿਰ ਸਿਚੁਏਸ਼ਨ ਬੜੀ ਬੈਡ ਬਣ ਜਾਂਦੀ ਆ। ਕਰਜ਼ੇ ਤਾਂ ਸਾਰਿਆਂ ਦੇ ਉੱਤੇ ਹੈਗੇ ਹੀ ਹੈਗੇ ਆ। ਸੋ ਉਹਨਾਂ ਸਥਿਤੀਆਂ ਦੇ ਵਿੱਚ ਹੁਣ ਕਰਜ਼ੇ ਵਾਲੇ ਐਂਗਲ ਤੋਂ ਕਿੱਦਾਂ ਜਿਹੜਾ ਇਸ ਨੂੰ ਦੇਖਿਆ ਜਾਣਾ ਹੈ, ਕਿਵੇਂ ਜਿਹੜਾ ਇਸ ਦੇ ਵਿੱਚ ਨੈਵੀਗੇਟ ਕਿੱਦਾਂ ਇਸ ਕਰਨਾ ਹੈ ਪੂਰੇ ਮਾਹੌਲ ਨੂੰ। ਬਹੁਤ ਲੋਕਾਂ ਨੇ ਟਰੱਕ ਖਰੀਦੇ, ਉਹ ਕਿੰਨੇ ਟਰੱਕ ਆ, ਉਹਨਾਂ ਦਾ ਕੀ ਬਣੂ? ਘਰ ਖਰੀਦੇ ਆ, ਬਿਲਕੁਲ। ਸੋ ਕਈ ਕੁਛ ਆ। ਜੀ ਮੇਰੇ ਵੱਲੋਂ ਸਾਰਿਆਂ ਨੂੰ, ਤੁਹਾਨੂੰ ਵੀ ਭਾਜੀ, ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਬਲਜੋਤ ਭਾਜੀ, ਬਿਲਕੁਲ ਇਸ ਟਾਈਮ ਇਸ਼ੂ ਤੇ ਕਾਫੀ ਵੱਡਾ ਬਣਿਆ ਪਿਆ, ਔਰ ਤਕਰੀਬਨ ਜਿਹੜੀ ਮੈਜੋਰਿਟੀ ਕਾਲ ਸਾਨੂੰ ਵੀ ਆਉਂਦੀਆਂ ਪਈਆਂ ਨੇ ਉਹ ਟਰੱਕਿੰਗ ਇੰਡਸਟਰੀ ਤੋਂ ਆਉਂਦੀਆਂ ਪਈਆਂ ਨੇ, ਕਿ ਜਿਹੜੇ ਮਤਲਬ ਕਿ ਇੰਨਾ ਡੈਟ ਹੋ ਗਿਆ, ਤਕਰੀਬਨ 20 ਮਿਲੀਅਨ ਦੀ ਕਾਲਸ ਆਈਆਂ ਨੇ ਸਾਨੂੰ, ਕਿ ਜਿਨ੍ਹਾਂ ਦਾ $20 ਮਿਲੀਅਨ ਜਿਹੜਾ ਉਹ ਚੜਿਆ ਹੋਇਆ ਇਸ ਟਾਈਮ ਫਲੀਟ ਦੇ ਉੱਤੇ। ਜਿਹੜੇ ਵੱਡੀਆਂ ਕੰਪਨੀਆਂ ਨੇ, ਪਹਿਲਾਂ ਉਹਨਾਂ ਨੂੰ ਵੀ ਵੱਡਾ ਇੰਪੈਕਟ ਪਿਆ ਸੀ, ਪਰ ਅਨਫੋਰਚੂਨੇਟਲੀ ਸਿਚੁਏਸ਼ਨ ਇਹ ਹੈ ਕਿ ਸਿਰਫ ਟਰੱਕਿੰਗ ਇੰਡਸਟਰੀ ਨਹੀਂ, ਅੱਜ ਦੀ ਡੇਟ ਦੇ ਵਿੱਚ ਕੋਈ ਐਸੀ ਇੰਡਸਟਰੀ ਹੈ ਨਹੀਂ ਜਿਹਦੇ ਵਿੱਚ ਇੰਪੈਕਟ ਨਾ ਪੈਂਦਾ ਹੋਵੇ, ਚਾਹੇ ਉਹ IT ਸੈਕਟਰ ਦੀ ਜੌਬਸ ਨੇ, ਚਾਹੇ ਟਰਾਂਸਪੋਰਟੇਸ਼ਨ ਨੇ, ਚਾਹੇ ਰੀਟੇਲ ਆ, ਲਿਕਰ ਸਟੋਰਸ ਵਾਲੇ ਨੇ, ਹਰ ਕਿਸੇ ਨੂੰ ਇੰਪੈਕਟ ਪੈਂਦਾ ਪਿਆ, ਕਿਉਂਕਿ ਜਿਹੜੀ ਕਮਾਈਆਂ ਹੁਣ ਸਾਲ, 1.5 ਸਾਲ, 2 ਸਾਲ ਪਹਿਲਾਂ ਉਹਨੀਆਂ ਕਮਾਈਆਂ ਹੁਣ ਹੈ ਨਹੀਂ। ਪਰ ਔਨ ਟਾਪ ਆਫ ਦਿਸ ਹੁਣ ਨਵੇਂ ਕਿਆਫੇ ਲੱਗ ਰਹੇ ਨੇ ਕਿ ਜਿਹੜੇ ਜਿੱਦਾਂ ਲਾਸਟ ਟਾਈਮ ਜਦੋਂ ਪ੍ਰੈਜ਼ੀਡੈਂਟ ਬੁਸ਼ ਆਇਆ ਸੀ,
ਉਹਨਾਂ ਨੇ ਬੈਂਕਰਪਸੀ ਆਲਮੋਸਟ ਇੰਪੋਸੀਬਲ ਕਰ ਦਿੱਤੀ ਸੀ। ਅਜੇ ਵੀ ਬਹੁਤ ਮੁਸ਼ਕਲ ਹੈ ਬੈਂਕਰਪਸੀ ਕਰਨੀ, ਜਿੰਨਾ ਚਿਰ ਤੁਸੀਂ ਸਾਰੇ ਆਪਣੇ ਐਸਟ ਜਿਹੜੇ ਲਿਕੁਇਡੇਟ ਨਾ ਕਰੋ। ਸੈਕਟਰ 7 ਕਰਦੇ ਹੋ ਤੇ 13 ਤੇ 11 ਦੇ ਵਿੱਚ ਤੁਹਾਨੂੰ ਫੇਅਰ ਪੇਮੈਂਟ ਪਲਾਨ ਬਣਾਉਣੀਆਂ ਪੈਂਦੀਆਂ ਨੇ। ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਕਿਆਫੇ ਲੱਗਦੇ ਪਏ ਕਿ ਜਿਹੜਾ ਡੈਟ ਸੈਟਲਮੈਂਟ ਦਾ ਪ੍ਰੋਗਰਾਮ ਹੈ, ਜੇ ਇਹ ਵੀ ਬੰਦ ਕਰ ਦਿੱਤਾ ਤਾਂ ਫਿਰ ਹੋਰ ਪ੍ਰੋਬਲਮ ਹੋ ਸਕਦੀਆਂ ਨੇ। ਜਿੱਦਾਂ ਕਿ ਫੋਰ ਐਗਜ਼ਾਮਪਲ ਕੈਨੇਡਾ ਦੇ ਵਿੱਚ ਰਾਈਟ ਨਾਓ ਜੇ ਤੁਹਾਡੇ ਕੋਲ ਘਰ ਹੈਗਾ ਤੁਹਾਨੂੰ ਡੈਟ ਸੈਟਲਮੈਂਟ ਦਾ ਆਪਸ਼ਨ ਨਹੀਂ ਮਿਲਦਾ। ਅੱਛਾ ਸੋ ਇਸ ਤੋਂ ਪਹਿਲਾਂ ਕਿ ਚੀਜ਼ਾਂ ਹੋਰ ਖਰਾਬ ਹੋ ਜਾਣੀਆਂ, ਇਹ ਚੀਜ਼ਾਂ ਆਪਸ਼ਨ ਅਵੇਲੇਬਲ ਨਾ ਹੋਣ ਨਾ ਰਹਿਣ, ਮੈਂ ਤੇ ਕਹਿੰਦਾ ਕਿ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਕਾਲ ਕਰ ਲੈਣ। ਸਾਡਾ ਨੰਬਰ ਹੈ ਜੀ 888 888 9914 888 888 ਔਰ ਜਿੱਦਾਂ ਅਸੀਂ ਕਹਿੰਦੇ ਆ ਕਿ ਇੱਕ ਵੀ ਅਸੀਂ ਪੈਸਾ ਅਪਫਰੰਟ ਨਹੀਂ ਚਾਰਜ ਕਰਦਾ ਜਿੰਨਾ ਚਿਰ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। 100% ਪਰਫਾਰਮੈਂਸ ਬੇਸਡ ਪ੍ਰੋਗਰਾਮ ਹੈ। ਸੋ ਇਹਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਕਾਲ ਕਰ ਲਓ ਜੀ। ਵੈਬਸਾਈਟ ਸਾਡੀ ਹੈਗੀ ura.org OORAA.org। ਜੀ ਧੰਨਵਾਦ। ਥੈਂਕ ਯੂ। ਥੈਂਕ ਯੂ ਨਿਰਮਾਨ ਜੀ। ਸੋ ਬਿਲਕੁਲ ਡੈਟ ਦਾ ਤੇ ਮਸਲਾ ਜਿਹੜਾ ਇਸ ਦੇ ਵਿੱਚ ਨਾਲ ਹੀ ਅਮਰੀਕਾ ਦੇ ਵਿੱਚ ਜਿਹੜਾ ਵੀ ਹੈਗਾ ਆ, ਸਾਰੇ ਜਾਣੇ ਕਿਤੇ ਨਾ ਕਿਤੇ ਡੈਟ ਤੋਂ ਜਿਹੜਾ ਉਹ ਹੈਗੀ ਆ, ਡੈਟ ਸਾਰਿਆਂ ਦੇ ਉੱਤੇ ਕੋਈ ਨਾ ਕੋਈ ਹੈਗਾ। ਸੋ ਜ਼ਰੂਰ ਡੈਫੀਨੇਟਲੀ ਸੰਪਰਕ ਇਹਨਾਂ ਦੇ ਨਾਲ ਕਰਕੇ ਜਿਹੜਾ ਉਹ ਚੈੱਕ ਕਰੋ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਉਹ ਕੀਤਾ ਜਿਹੜਾ ਉਹ ਜਾ ਸਕਦਾ। ਕੁਛ ਕੁ ਹੋਰ ਕਾਲਰ ਨੇ ਹਰਜੋਤ ਸਿੰਘ ਜੀ, ਉਹਨਾਂ ਨਾਲ ਗੱਲ ਕਰਕੇ ਤੇ ਫਿਰ ਆਪਾਂ ਸਮਾਪਤੀ ਜਿਹੜੀ ਉਹ ਸੋ ਕਾਲਰਸ ਨੂੰ ਬੇਨਤੀ ਹੈ ਵੀ ਇਹਦੇ ਤੇ ਫੋਕਸ ਰੱਖਿਓ ਵੀ ਜੇ ਕਿਸੇ ਦਾ ਜਿਹੜਾ ਕੈਲੀਫੋਰਨੀਆ ਦਾ ਲਾਇਸੈਂਸ ਹੈਗਾ ਉਹਨੂੰ ਬਾਹਰ ਪ੍ਰੋਬਲਮ ਆਈ ਹੈ ਜਾਂ ਉਹਦਾ ਨਾਨ ਰਿਨਿਊ ਹੋ ਰਿਹਾ ਜਾਂ ਉਹ ਕੈਂਸਲ ਹੋ ਰਿਹਾ ਜਾਂ DMV 'ਚ, ਕਿਉਂਕਿ ਬਾਕੀ ਤਾਂ ਜਿਹੜਾ ਟਰੱਕਿੰਗ ਵਾਲਾ ਪ੍ਰੋਗਰਾਮ ਹੁੰਦਾ ਉਹ 'ਚ ਆਪਾਂ ਡਿਸਕਸ ਕਰਦੇ ਰਹਿੰਦੇ। ਸੋ ਸਾਡਾ ਮੇਨ ਮਕਸਦ ਅੱਜ ਦੀ ਇਹ ਖਬਰ ਕਰਨ ਦਾ ਇਹੀ ਸੀ ਵੀ ਕੋਈ ਵਿਚਾਰਾ ਐਵੇਂ ਗਲਤੀ ਦੇ ਨਾਲ ਜਿਹਨੂੰ ਪਤਾ ਹੀ ਨਹੀਂ ਹੈ ਉਹ ਸਟੇਟ ਚਲ ਜਾਏ ਤਾਂ ਉਹ ਫਸ ਨਾ ਜਾਵੇ। ਜੀ ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਆਪਣੇ ਹਰਜੋਤ ਸਿੰਘ ਜੀ, ਜਦੋਂ ਨਾ ਅਸੀਂ ਟਰੱਕ ਲਾਇਸੈਂਸ ਲੈਂਦੇ ਆ, ਸਾਨੂੰ 4-5 ਸਾਲਾਂ ਦਾ ਉਸ ਵੇਲੇ ਲਾਇਸੈਂਸ ਦਿੰਦੇ ਆ, ਪਰ ਮੈਡੀਕਲ ਜਿਹੜਾ ਹੈਗਾ 2 ਸਾਲ ਦਾ। 2 ਸਾਲ ਤੇ ਬਾਅਦ ਸਾਨੂੰ ਮੈਡੀਕਲ ਕਰਾ ਕੇ DMV ਦੇਣਾ ਪੈਂਦਾ, ਫਿਰ ਸਾਡਾ ਜਿਹੜਾ ਲਾਇਸੈਂਸ ਵਾ ਉਹ ਵਰਕ ਕਰਦਾ। ਜੇ ਨਹੀਂ ਦਿੰਦੇ ਉਹ ਲਾਇਸੈਂਸ ਕੰਪਿਊਟਰ ਰਾਹੀਂ ਕੈਂਸਲ ਕਰ ਦਿੰਦੇ ਆ, ਕਾਰ ਦਾ ਲਾਇਸੈਂਸ ਸਾਡੇ ਕੋਲ ਰਹਿ ਜਾਂਦਾ। ਇਸੇ ਤਰ੍ਹਾਂ 1 ਮਹੀਨਾ ਪਹਿਲਾਂ ਉਹ ਘੱਟੋ ਘੱਟ 1 ਮਹੀਨਾ ਪਹਿਲਾਂ ਚਿੱਠੀ ਪਾਉਂਦੇ ਆ, ਤੁਹਾਡਾ ਇਸ ਤਰੀਕ ਨੂੰ ਜਿਹੜਾ ਲਾਇਸੈਂਸ ਉਹ ਐਕਸਪਾਇਰ ਹੋ ਜਾਣਾ ਆ। ਠੀਕ ਹੈ ਜੀ। ਹਾਂਜੀ ਥੈਂਕ ਯੂ ਵੈਰੀ ਮਚ। ਸੋ ਇਹ ਗੱਲ ਤਾਂ ਹੁਣ ਆਪਾਂ ਨੂੰ ਕਲੀਅਰ ਹੋ ਗਈ, ਪਤਾ ਲੱਗ ਹੀ ਗਈ ਆ। ਸੋ ਉਹ ਜਾਣੇ ਲੋਕ ਵੀ ਜਿਹੜੇ ਕਾਲ ਕਰਕੇ ਜਿਹੜਾ ਉਹ ਦੱਸਣ ਵੀ ਜੇ ਕੋਈ DMV ਗਿਆ, ਹੋਰ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ, ਕੀ ਕਿਸੇ DMV ਵਾਲੇ ਨੇ ਦੱਸਿਆ, ਕਿਸੇ ਨੇ ਫੋਨ ਦੇ ਉੱਤੇ ਹੋਇਆ, ਕਿਸੇ ਦੀ ਕੋਈ ਹੱਡ ਬੀਤੀ ਆ, ਕਿਸੇ ਦੇ ਦੋਸਤ ਦੇ ਨਾਲ ਜੋ ਹੋਇਆ, ਪਤਾ ਲੱਗ ਜਾਵੇ ਤਾਂ ਜੋ ਲੋਕਾਂ ਨੂੰ ਕਲੈਰਿਟੀ ਹੋਵੇ ਵੀ ਕੀ ਜਿਹੜਾ ਇਸ ਦੇ ਵਿੱਚ ਹੋ ਰਿਹਾ। ਮਨਤੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਯਾਰ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਮੇਰੇ ਵੀਰ ਨੇ ਮੇਰਾ ਖਿਆਲ ਮੇਰੀ ਗੱਲ ਤਾਂ ਕਹਿ ਹੀ ਦਿੱਤੀ ਆ। ਜਿਹੜਾ ਕਮਰਸ਼ੀਅਲ ਡਰਾਈਵ ਲਾਇਸੈਂਸ ਆ ਮੇਰੇ ਕੋਲ ਤੇ 20 ਸਾਲ ਦਾ ਲਾਇਸੈਂਸ ਆ, ਮੈਂ ਚਲਾਇਆ ਤਾਂ ਨਹੀਂ ਹੈਗਾ। ਇਹ ਮੇਰਾ ਖਿਆਲ ਆਪਣੇ ਆਪ ਸਟੇਟ ਦਾ ਵੱਖਰਾ ਲਾ। ਜਿੱਦਾਂ ਮੈਂ ਨਿਊ ਸਟੇਟ ਵਿੱਚ ਰਹਿਣਾ, ਪਹਿਲਾਂ 10 ਸਾਲ ਪਹਿਲਾਂ ਸਾਨੂੰ ਕੋਈ ਮੈਡੀਕਲ ਦੇਣਾ ਨਹੀਂ ਪੈਂਦਾ, ਲਾਇਸੈਂਸ ਸਾਡੇ ਚੱਲੀ ਜਾਂਦਾ ਸੀ। ਪਹਿਲੇ 10 ਸਾਲ ਤੋਂ ਨਹੀਂ ਕਰਤਾ, 2 ਸਾਲ ਬਾਅਦ ਮੈਡੀਕਲ ਦਿਓ। ਸਾਡੇ ਹੁਣ ਕੀ ਕਰਦੇ ਆ, ਜੇ ਤੁਸੀਂ ਇੱਕ ਉਹ ਤਰੀਕੇ ਦਿੰਦੇ ਆ ਵੀ ਇਸ ਤਰੀਕੇ ਦਾ ਮੈਡੀਕਲ ਦਿਓ, ਜੇ ਨਹੀਂ ਦਿੰਦੇ ਤਾਂ ਉਹ ਤੋਂ ਬਾਅਦ ਜੋ ਕਿਸੇ ਹੋਰ ਤਰੀਕੇ ਦਿੰਦੇ ਆ, ਉਹ ਕਹਿੰਦੇ ਇਸ ਤਰੀਕੇ ਦਾ ਤੂੰ ਮੈਡੀਕਲ ਨਾ ਦਿੱਤਾ, ਤੇਰਾ ਲਾਇਸੈਂਸ ਪਰਮਾਨੈਂਟ ਡਾਊਨ ਹੋ ਜਾਣਾ, ਇਹ ਤੈਨੂੰ ਸਾਰਾ ਕੁਝ ਦੁਬਾਰਾ ਕਰਨਾ ਪਏਗਾ। ਠੀਕ ਹੈ ਜੀ। ਸਾਰੇ ਟੈਸਟ ਦੁਬਾਰਾ ਦੇਣੇ ਪੈਣਗੇ। ਉਹ 2 ਤਰੀਕਾ ਦਿੰਦੇ ਸਾਨੂੰ ਚਿੱਠੀ ਵਟਾਉਂਦੀਆਂ ਨੇ ਤੇ ਆਹ ਤਰੀਕਾ ਜੀ। ਧੰਨਵਾਦ ਜੀ। ਥੈਂਕ ਯੂ ਮਨਤੀਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਰਾਜਕਰਮੀਤ ਸਿੰਘ ਜੀ ਕਹਿੰਦੇ ਨਾ ਜਿਹੜੀ ਨੈਸ਼ਨਲ ਸਟੱਡੀਜ਼ ਆ ਉਹਦੇ ਮੁਤਾਬਕ 1,90,000 ਟਰੱਕਰਸ ਇਸ ਵੇਲੇ ਜਿਹੜੇ ਅਮਰੀਕਾ ਦੀਆਂ ਰੋਡਸ ਤੇ ਕਹਿੰਦੇ ਜਿਹੜੇ ਇਲੀਗਲ ਇਮੀਗ੍ਰੈਂਟਸ ਆ। ਹੁਣ ਇਹ ਨਹੀਂ ਪਤਾ ਵੀ ਇਲੀਗਲ ਇਮੀਗ੍ਰੈਂਟਸ ਉਹ ਵਰਕ ਪਰਮਿਟ ਵਾਲਿਆਂ ਨੂੰ ਵੀ ਕਾਊਂਟ ਕਰ ਰਹੇ ਆ ਜਾਂ ਹਰਜੋਤ ਸਿੰਘ ਜੀ ਜਿਹੜਾ ਬਾਰਡਰ ਟੱਪ ਕੇ ਆਇਆ, ਟਰੰਪ ਪ੍ਰਸ਼ਾਸਨ ਹੋਣਾ ਦੀ ਕਿਤਾਬ ਦੇ ਵਿੱਚ ਜਿਹੜਾ ਬੰਦਾ ਬਾਰਡਰ ਟੱਪ ਕੇ ਆਇਆ ਉਸ ਨੂੰ ਇਲੀਗਲ ਇਮੀਗ੍ਰੈਂਟ ਕਹਿੰਦੇ ਆ। ਚਾਹੇ ਉਹਦਾ ਅਸਾਈਲਮ ਦਾ ਕੇਸ ਲੱਗਾ, ਚਾਹੇ ਸੈਂਟਰ ਦੀ ਸਰਕਾਰ ਨੇ ਉਹਨਾਂ ਨੂੰ ਖੁਦ ਵਰਕ ਪਰਮਿਟ ਦਿੱਤਾ, ਉਹ ਸਾਰਿਆਂ ਨੂੰ ਹੁਣ ਇੱਕੋ ਹੀ ਐਨਕ ਦੇ ਨਾਲ ਜਿਹੜਾ ਉਹ ਦੇਖ ਰਿਹਾ। ਇੱਕ ਇਹ ਵੀ ਐਂਗਲ ਜਿਹੜਾ ਨਾਲ ਦੇ ਨਾਲ ਸੋਚਣਾ ਪੈਣਾ, ਦੇਖਣਾ ਪੈਣਾ। ਇੱਕ ਤਾਂ ਸਪਲਾਈ ਚੇਨ ਦੀ ਜਿਹੜੀ ਪ੍ਰੋਬਲਮ ਆਊ ਉਹ ਤਾਂ ਹੈ ਹੀ ਆ। ਫਲੀਟਾਂ ਬਿਜ਼ਨਸਿਸ ਦੇ ਉੱਤੇ ਜਿਹੜਾ ਅਸਰ ਪੈਣਾ ਉਹ ਪੈਣਾ, ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਹੋਰ ਇੰਡਸਟਰੀ ਦੇ ਉੱਤੇ ਜਿਹੜਾ ਅਸਰ ਪੈਣਾ ਉਹ ਵੀ ਪੈਣਾ ਹੀ ਪੈਣਾ। ਤੀਜਾ ਜਿਹੜੀ ਇੱਕ ਹੋਰ ਜਿਹੜਾ ਐਂਗਲ ਆ ਹਰਜੋਤ ਸਿੰਘ ਜੀ, ਜਦੋਂ ਸਾਰੇ ਜਾਣੇ ਇੱਦਾਂ ਵਿਹਲੇ ਬਿਠਾ ਦੂੰਗੇ ਤੁਸੀਂ ਤੇ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਫਿਰ ਕਹਿਣਾ ਕ੍ਰਾਈਮ ਵੱਧ ਜਾਣਾ। ਹੁਣ ਤੁਸੀਂ ਜਿਹੜਾ ਬੰਦਾ ਮਿਹਨਤ ਕਰ ਰਿਹਾ, ਕੰਮ ਕਰ ਰਿਹਾ, ਉਹਨੂੰ ਤੁਸੀਂ ਉੱਤੇ ਲੀਕ ਮਾਰ ਦੂੰਗੇ ਵੀ ਤੂੰ ਕਰੀ ਕੁਛ ਨਹੀਂ ਜਿਹੜਾ ਹੋ ਸਕਦਾ। ਚਲੋ ਇੱਕ ਟਾਈਮ ਤਾਂ ਮਿਲਣਾ ਚਾਹੀਦਾ ਨਾ ਟ੍ਰਾਂਜੀਸ਼ਨ ਕਰਨ ਨੂੰ।
ਸਟੋਰ ਕਿੰਨੇ ਸਟੋਰਾਂ ਤੇ ਕੰਮ ਕਰ ਲੈਣਗੇ, ਕਿੰਨੇ ਕੁ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਣਗੀਆਂ। ਉਹ ਤਾਂ ਫਿਰ ਵੀ ਜੌਬਸ ਤਾਂ ਲਿਮਿਟਡ ਹੀ ਆ ਨਾ। ਜੌਬ ਮਾਰਕੀਟ ਵੀ ਹੁਣ ਆਪਾਂ ਨੂੰ ਪਤਾ ਵੀ ਸਲੋ ਡਾਊਨ ਹੋਈ ਪਈ ਆ। ਸੋ ਉਹ ਚੀਜ਼ਾਂ ਦਾ ਜਿਹੜਾ ਸਾਰਿਆਂ ਨੂੰ ਇਹ ਵੀ ਚੀਜ਼ ਇੱਕ ਐਂਗਲ ਜ਼ਰੂਰ ਸਰਕਾਰ ਨੂੰ ਨਾਲ ਜਿਹੜਾ ਉਹ ਮੱਦੇਨਜ਼ਰ ਰੱਖ ਕੇ ਜਿਹੜਾ ਉਹ ਚੱਲਣਾ ਚਾਹੀਦਾ ਵੀ ਇਹ ਬਾਅਦ ਦੇ ਵਿੱਚ ਬਣਨਾ ਕੀ ਆ। ਤੇ ਜਿਹੜੇ ਸਟੇਟਾਂ ਆ ਤੇ ਜਿਹੜੀ FMCS ਇਹ ਕਲੈਰਿਟੀ ਜਿਹੜੀ ਉਸ ਦੇ ਵਿੱਚ ਦੇਵੇ, DMVs ਕਲੈਰਿਟੀ ਦੇਣ ਵੀ ਇਹਨਾਂ ਲਾਇਸੈਂਸਿਸ ਦਾ ਜਿਹੜਾ ਉਹ ਬਣ ਕੀ ਰਿਹਾ ਹੈਗਾ ਆ। ਗੁਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਲੀਜ਼, ਮੈਂ ਨਾ ਥੋੜੀ ਕਨਫਿਊਜ਼ਨ, ਸਾਰੇ ਜਣੇ ਕਾਲਾਂ ਕਰਕੇ ਕਹੀ ਜਾ ਰਹੇ ਆ ਵੀ ਅਗਰ ਤੁਸੀਂ ਮੈਡੀਕਲ ਰਿਨਿਊ ਨਹੀਂ ਕਰਵਾਉਂਦੇ ਆ ਸਾਡਾ ਆਟੋਮੈਟਿਕਲੀ ਲਾਇਸੈਂਸ ਕੈਂਸਲ ਹੋ ਜਾਂਦਾ ਜਾਂ ਕਲਾਸ 30 ਚੇਂਜ ਕਰ ਦਿੰਦੇ ਆ। ਪਲੀਜ਼, ਅਗਰ ਤੁਹਾਨੂੰ ਨਹੀਂ ਪਤਾ ਨਾ DOT ਦੇ ਪ੍ਰੋਵੀਜ਼ਨਸ ਬਾਰੇ ਜਾਂ ਜੋ ਉਹਨਾਂ ਨੇ ਲਿਖਿਆ ਵਾ ਸੇਫਟੀ ਹੈਂਡਬੁੱਕ ਦੇ ਵਿੱਚ, ਪਲੀਜ਼ ਬਿਨਾਂ ਕਿਸੇ ਦੀ ਸੁਣੀ ਸੁਣਾਈ ਗੱਲ ਨਾ ਕਰੋ। ਲਾਇਸੈਂਸ ਕਿਸੇ ਦਾ ਕੈਂਸਲ ਨਹੀਂ ਹੁੰਦਾ, ਨਾ ਹੀ ਲਾਇਸੈਂਸ ਕਿਸੇ ਦਾ ਆਟੋਮੈਟਿਕਲੀ ਉਹ ਚੇਂਜ ਕਰਦੇ ਆ C 'ਚ ਤੇ ਨਾ ਹੀ ਕਨਵਰਟ ਕਰਦੇ ਵਾਪਸ A 'ਚ। ਸਿਰਫ ਤੁਸੀਂ ਟਰੱਕ ਨਹੀਂ ਚਲਾ ਸਕਦੇ ਜਦ ਤੱਕ ਤੁਸੀਂ ਮੈਡੀਕਲ ਆਪਣਾ ਰਿਨਿਊ ਨਹੀਂ ਕਰਵਾਉਂਦੇ। ਮਹੀਨਾ ਹੋ ਜਾਵੇ, 2 ਮਹੀਨੇ ਹੋ ਜਾਵੇ ਜਾਂ 3 ਮਹੀਨੇ ਹੋ ਜਾਣ, ਠੀਕ ਹੈ, ਇਟ ਡਜ਼ਨਟ ਮੈਟਰ, ਭਾਵੇਂ ਸਾਲ ਵੀ ਹੋ ਜਾਵੇ, ਤੁਹਾਡਾ ਲਾਇਸੈਂਸ ਉਹੀ ਰਹਿੰਦਾ ਹੈਗਾ। ਲਾਇਸੈਂਸ ਨਹੀਂ ਚੇਂਜ ਹੁੰਦਾ ਕਲਾਸ C ਤੇ। ਕੋਈ ਹਰ ਇੱਕ ਜਣਾ ਕਾਲ ਕਰਕੇ ਇਹੀ ਕਹੀ ਜਾਂਦਾ ਲਾਇਸੈਂਸ ਕੈਂਸਲ ਹੋ ਜਾਂਦਾ ਜੀ, ਆਹ ਹੋ ਜਾਂਦਾ ਜੀ, ਉਹ ਹੋ ਜਾਂਦਾ ਜੀ। ਡਰਾਈਵਰ ਸੇਫਟੀ ਹੈਂਡਬੁੱਕ ਹੈਗੀ ਹੈ ਜਿਹੜੀ DOT ਨੇ ਰਿਲੀਜ਼ ਕੀਤੀ ਆ, $5-10 ਦੀ ਹੁੰਦੀ ਆ। ਹਰ ਇੱਕ ਡਰਾਈਵਰ ਨੂੰ ਆਪਣੇ ਟਰੱਕ ਦੇ ਵਿੱਚ ਰੱਖਣੀ ਚਾਹੀਦੀ ਆ। ਹਰ ਇੱਕ DOT ਗਾਈਡਲਾਈਨਸ ਪ੍ਰੋਵੀਜ਼ਨਸ ਉਹਦੇ ਵਿੱਚ ਹੁੰਦੀਆਂ। ਤੁਸੀਂ ਉਹਨੂੰ ਉਹ ਦੇਖ ਕੇ ਉਹਦੇ ਨਾਲ ਤੁਸੀਂ ਕਲੈਰੀਫਾਈ ਕਰ ਸਕਦੇ ਆ ਜੇ ਕੋਈ ਪ੍ਰੋਬਲਮ ਹੁੰਦੀ ਆ। ਠੀਕ ਹੈ ਜੀ। ਦੂਜੀ ਗੱਲ, ਤੇ ਜਿਹੜਾ ਲਾਇਸੈਂਸ ਆਟੋਮੈਟਿਕਲੀ ਕਲਾਸ C ਤੇ ਜਾਂਦਾ ਹੈਗਾ, ਜੇ ਤੁਸੀਂ ਆਪਣਾ DOT ਡਰੱਗ ਟੈਸਟ ਫੇਲ ਕਰਦੇ ਆ ਤਾਂ ਹੁੰਦਾ ਉਹ ਆਟੋਮੈਟਿਕਲੀ। ਠੀਕ ਹੈ ਜੀ, ਹਾਂਜੀ, ਮਿਹਰਬਾਨੀ, ਧੰਨਵਾਦ ਜੀ। ਥੈਂਕ ਯੂ। ਤਾਂ ਮੈਨੂੰ ਲੱਗਦਾ ਰਾਜਗੁਰਵੀਰ ਸਿੰਘ ਗੱਲ ਹੋਰ ਪਾਸੇ ਨੂੰ ਜਾ ਰਹੀ। ਸਾਡਾ ਚਲੋ ਕੋਈ ਨਹੀਂ, ਇਹ ਚਲੋ ਠੀਕ ਹੈ। ਇਹ ਤਾਂ ਚਲੋ ਇਹਨਾਂ ਨੇ ਵੀ ਦੱਸਤਾ। ਇੱਕ ਸਾਡੇ ਵੀਰ ਆ, ਉਹਨਾਂ ਨੇ ਜਿਹੜਾ ਹੈ ਨਾ ਸੋਸ਼ਲ ਮੀਡੀਆ ਦੇ ਉੱਤੇ ਵਧੀਆ ਸੁਜੈਸ਼ਨ ਦਿੱਤਾ ਹੈਗਾ। ਉਹ ਕਹਿੰਦੇ ਵੀ ਜਿਹੜੇ ਵੀ ਟਰੱਕ ਚਲਾ ਰਹੇ ਹੈਗੇ ਆ ਉਹਨਾਂ ਨੂੰ ਰਾਈਟ ਵੇ ਆਪਣਾ ਡਰਾਈਵਿੰਗ ਰੈਕਡ ਪੁੱਲ ਕਰ ਲੈਣਾ ਚਾਹੀਦਾ, ਕਿਉਂਕਿ ਅੱਜ ਕੱਲ ਮੈਨੂੰ ਲੱਗਦਾ ਪਹਿਲਾਂ ਤਾਂ $6 ਹੁੰਦੇ ਸੀ, ਹੁਣ ਮੈਨੂੰ ਯਾਦ ਨਹੀਂ ਕਿੰਨੇ ਡਾਲਰ ਆ। ਆਨਲਾਈਨ ਤੁਸੀਂ ਜਿਹੜਾ DMV ਤੋਂ ਰੈਕਡ ਪੁੱਲ ਕਰ ਸਕਦੇ, ਉਹਦੇ ਤੁਹਾਨੂੰ ਪਤਾ ਲੱਗ ਜਾਣਾ ਵੀ ਤੁਹਾਡੇ ਸਟੇਟਸ 'ਚ ਕੋਈ ਚੇਂਜ ਤਾਂ ਨਹੀਂ ਹੋਇਆ। ਠੀਕ ਆ ਕਿ ਨਹੀਂ? ਸੋ ਇਹ ਸਭ ਤੋਂ ਵਧੀਆ ਸੁਜੈਸ਼ਨ ਹੈਗਾ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕਿਉਂਕਿ ਤੁਸੀਂ ਆਨਲਾਈਨ ਅਕਾਊਂਟ ਬਣਾ ਕੇ ਆਪ ਹੀ ਆਪਣਾ ਰੈਕਡ ਜਿਹੜਾ ਆ ਪੁੱਲ ਕਰ ਲਓ, ਪੁੱਲ ਕਰ ਸਕਦੇ ਆ। ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਊਗਾ ਵੀ ਠੀਕ ਆ ਜਾਂ ਨਹੀਂ। ਵੀ ਕੋਈ ਇੱਕ ਨਾਲੇ ਨਾ ਬਹੁਤ ਸਾਰੇ ਆਪਣੇ ਪੰਜਾਬੀ DMV ਦੇ ਵਿੱਚ ਕੰਮ ਕਰਦੇ ਨੇ। ਤੁਸੀਂ ਆਪਣਾ ਨਾਮ ਜੇ ਨਹੀਂ ਵੀ ਦੱਸਣਾ ਤਾਂ ਆਫ ਦੀ ਏਅਰ ਵੀ ਤੁਸੀਂ ਕਾਲ ਕਰਕੇ ਜਿਹੜਾ ਕਲੀਅਰਲੀ ਦੱਸ ਸਕਦੇ ਆ। ਜੇ ਔਨ ਏਅਰ ਆ ਕੇ ਵੀ ਦੱਸਣਾ ਚਾਹੁੰਦੇ ਆ, ਆਈ ਨੋ ਸਰਕਾਰ ਕਈ ਇਹਦੀ ਬੰਦਿਸ਼ਾਂ ਪਾਉਂਦੀ ਹੈ ਸਰਕਾਰੀ ਮੁਲਾਜ਼ਮਾਂ ਦੇ ਉੱਤੇ ਵੀ ਕੌਣ ਬੋਲ ਸਕਦਾ ਕੌਣ ਨਹੀਂ ਬੋਲ ਸਕਦਾ। ਤੁਸੀਂ ਆਫ ਦੀ ਏਅਰ ਜਿਹੜਾ ਤੁਸੀਂ ਸਮਝਾ ਸਕਦੇ ਆ, ਦੱਸ ਸਕਦੇ ਆ। ਸਾਡੇ ਸਟੂਡੀਓ 'ਚ ਕਾਲ ਕਰਕੇ ਸਾਡੇ ਨਾਲ ਗੱਲ ਕਰਕੇ ਦੱਸ ਸਕਦੇ ਆ ਵੀ ਕੀ ਸਿਚੁਏਸ਼ਨ ਆ, ਕੀ ਗਾਈਡਲਾਈਨਸ ਅੰਦਰ ਖਾਤੇ ਜਿਹੜੀਆਂ ਉਹ ਆਈਆਂ ਆ, ਤਾਂ ਜੋ ਆਪਾਂ ਜਿਹੜੇ ਆਪਣੇ ਸੁਣਨ ਵਾਲੇ ਆ ਉਹਨਾਂ ਨੂੰ ਜਿਹੜਾ ਉਹ ਪਤਾ ਲੱਗੇ। ਬਹੁਤ ਸਾਰੇ DMVs ਦੇ ਵਿੱਚ ਪੰਜਾਬੀ ਕੰਮ ਕਰਦੇ ਆ। ਸੋ ਜਿਹੜੇ ਵੀ DMV ਦੇ ਵਿੱਚ ਪੰਜਾਬੀ ਕੰਮ ਕਰਨ ਵਾਲੇ ਜੋ ਪ੍ਰੋਗਰਾਮ ਨੂੰ ਸੁਣਦੇ ਨੇ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਕੰਟੈਕਟ ਕਰੋ ਸਾਡੇ ਨਾਲ, ਤਾਂ ਜੋ ਜਿੰਨੇ ਵੀ ਸਾਡੇ ਸੁਣਨ ਵਾਲੇ ਆ, ਦੇਖਣ ਵਾਲੇ ਆ, ਉਹਨਾਂ ਨੂੰ ਕਲੈਰਿਟੀ ਜਿਹੜੀ ਉਹ ਮਿਲ ਸਕੇ ਵੀ ਕੀ ਸਿਚੁਏਸ਼ਨ ਜਿਹੜੀ ਉਹ ਐਗਜ਼ੈਕਟਲੀ ਚੱਲ ਰਹੀ ਆ, ਤੁਹਾਨੂੰ ਕੀ ਗਾਈਡਲਾਈਨਸ ਜਿਹੜੀਆਂ ਉਹ ਆਈਆਂ ਨੇ, ਤੇ ਉਹਨਾਂ ਦੇ ਆਧਾਰ ਦੇ ਉੱਤੇ ਅਗਲੇ ਵਿਚਾਰੇ ਫਿਰ ਆਪਣੇ ਹੁਣ ਭਵਿੱਖ ਦਾ ਫੈਸਲਾ ਵੀ ਤਾਂ ਕਰਨਾ ਹੈ ਨਾ ਵੀ ਫਿਊਚਰ ਦੇ ਵਿੱਚ ਕਿੱਧਰ ਨੂੰ ਜਾਣਾ, ਕਿਵੇਂ ਕਰਨਾ ਆ। ਘਰ-ਬਾਰ ਨੇ, ਬੱਚੇ ਨੇ, ਪਰਿਵਾਰ ਨੇ, ਕਈ ਕੁਛ ਜਿਹੜਾ ਸਾਰਿਆਂ ਨੇ ਜਿਹੜਾ ਉਹ ਦੇਖਣਾ ਉਹਦੇ ਸੰਬੰਧ ਦੇ ਵਿੱਚ। ਸੋ ਇਹ ਚੀਜ਼ ਜਿਹੜੀ ਉਹ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ DMV ਦੇ ਉਹਨਾਂ EMPLOYEES ਨੂੰ। ਪ੍ਰੋਬਲਮ ਰਾਜਗੁਰਵੀਰ ਸਿੰਘ ਜੀ ਇਹ ਆ ਵੀ ਚਲੋ ਕੋਈ ਨਹੀਂ, ਜੇ ਤੁਸੀਂ ਰੂਲ ਜਿਹੜਾ ਫੈਡਰਲ ਦਾ ਫੋਲੋ ਕਰਨਾ, ਲਾਇਸੈਂਸ ਨਾਨ ਰਿਨਿਊ ਕਰਨਾ, ਉਹ ਓਕੇ। ਪਰ ਜਦੋਂ ਹੁਣ ਬਾਹਰਲੀਆਂ ਸਟੇਟਾਂ ਰਾਈਟ ਵੇ ਆਈਸ ਵਾਲਿਆਂ ਨਾਲ ਰਲ ਕੇ ਕੰਮ ਕਰਦੀਆਂ, ਉਹ ਆਈਸ ਵਾਲੇ ਚੱਕ ਕੇ ਲੈ ਜਾਂਦੇ ਆ। ਉਹਦਾ ਬੰਦਾ ਇੱਥੋਂ ਹੀ ਗਿਆ ਵਿਚਾਰਾ, ਉਹ ਤਾਂ ਬਹੁਤ ਵੱਡੀ ਪ੍ਰੋਬਲਮ ਪੈਂਦੀ ਹੈਗੀ ਆ। ਸੋ ਉਹਦੇ ਕਰਕੇ ਮੈਂ ਤਾਂ ਇਹ ਵੀ ਕਹਿੰਦਾ ਵੀ ਜਿਹੜਾ ਤੁਹਾਡੇ ਲੋਕਲ ਅਸੈਂਬਲੀਮੈਨ ਆ ਜਾਂ ਸੈਨੇਟਰ ਆ, ਉਹਨਾਂ ਦੇ ਆਫਿਸ ਵੀ ਕਾਲ ਕਰੋ ਜਾਂ ਉਹਨਾਂ ਨੂੰ ਕਹੋ ਵੀ ਭਾਈ DMV ਤੋਂ ਕਲੀਅਰ ਜਿਹੜੀਆਂ ਇੰਸਟਰਕਸ਼ਨਸ ਉਹ ਲਾਓ ਵੀ ਕੀ ਹੋ ਰਿਹਾ ਹੈਗਾ ਆ, ਹਨਾ। ਜੀ, ਕਿਉਂਕਿ ਉਹਨਾਂ ਨੂੰ ਤਾਂ ਜਵਾਬ ਦੇਣਾ ਹੀ ਪਊਗਾ ਜਿਹੜੇ ਕੈਲੀਫੋਰਨੀਆ ਦੇ। ਹਾਂਜੀ, ਨਹੀਂ ਬਿਲਕੁਲ ਅਸੈਂਬਲੀ ਬਣਦਾ ਆ, ਹੱਕ ਬਣਦਾ ਆ, ਵੈਸੇ ਹੀ ਹੱਕ ਬਣਦਾ ਹੈ। ਇਹਨਾਂ ਨੂੰ ਹੀ ਦੱਸਣ ਦਾ ਉਹਨਾਂ ਦਾ ਬਣਦਾ, ਫਰਜ਼ ਬਣਦਾ ਆ DMV ਦਾ ਵੀ ਦੱਸਣ ਵੀ ਕੀ ਜਿਹੜਾ ਇਸ ਦੇ ਵਿੱਚ ਹੋਣਾ ਹੈ। ਜਾਂ ਵੀ ਤੁਸੀਂ ਮੀਡੀਆ 'ਚ ਕੁਝ ਹੋਰ ਕਹਿ ਰਹੇ ਆ, ਅੰਦਰ ਖਾਤੇ ਤੁਸੀਂ ਹੋਰ ਕਰੀ ਜਾਂਦੇ ਆ, ਇਹ ਤਾਂ ਫਿਰ ਗੰਦੀ ਪੋਲਿਟਿਕਸ ਕਰ ਰਹੇ ਆ। ਜੀ, ਠੀਕ ਹੈ ਕਿ ਨਹੀਂ ਜੀ। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ ਜੀ।
ਭਾਜੀ ਮੇਰਾ ਇੱਕ ਕੁਐਸਚਨ ਆ ਵਰਕ ਪਰਮਿਟ ਦੇ ਰਿਲੇਟਡ ਹੀ ਆ, ਸ਼ਾਇਦ ਤੁਸੀਂ ਇਹ ਆਪਣਾ ਸੰਡੇ ਦੇ ਸ਼ੋਅ 'ਚ ਟਰਕਿਆਨਾ ਜੀ ਨਾਲ ਟੇਕ ਅਪ ਕਰਿਓ। ਜਦ ਕੋਈ ਬੰਦਾ ਅਸਾਈਲਮ ਲਈ ਅਪਲਾਈ ਕਰਦਾ ਉਹਦੇ ਬਾਅਦ 'ਚ ਉਹ ਵਰਕ ਪਰਮਿਟ ਲਈ ਅਪਲਾਈ ਕਰਦਾ, ਕੀ ਗਵਰਨਮੈਂਟ ਬੌਂਡਡ ਆ ਕਿ ਉਹਨੂੰ ਵਰਕ ਪਰਮਿਟ ਦੇਣਾ ਹੀ ਪੈਣਾ, ਜਾਂ ਗਵਰਨਮੈਂਟ ਉਹ ਵਰਕ ਪਰਮਿਟ ਨਹੀਂ ਵੀ ਇਸ਼ੂ ਕਰ ਸਕਦੀ? ਕਿਉਂਕਿ ਕਈ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਦ ਅਸਾਈਲਮ ਲਈ ਅਪਲਾਈ ਕਰਦੇ ਆ ਉਹ ਉਹਨਾਂ ਨੂੰ ਇੱਕ ਮਿਨੀਮਮ, ਜਿੱਦਾਂ ਇੱਥੇ ਅਮਰੀਕਾ 'ਚ ਦਿੰਦੇ ਆ ਨਾ $800, ਜਿਹਦੇ ਕੁਝ ਵੀ ਹੈ ਨਹੀਂ, ਕੀ ਗਵਰਨਮੈਂਟ ਸਿਰਫ ਉਹ $800 ਬਚਾਉਣ ਲਈ ਵਰਕ ਪਰਮਿਟ ਦੇ ਰਹੀ ਆ, ਜਾਂ ਕੱਲ ਨੂੰ ਗਵਰਨਮੈਂਟ ਕਹੇ ਠੀਕ ਹੈ ਜੀ ਅਸੀਂ ਤੁਹਾਨੂੰ ਮਿਨੀਮਮ ਸਪੋਰਟ ਜਿਹੜੀ ਦੇਣੀ $800 ਲਾਓ, ਨੋ ਵਰਕ ਪਰਮਿਟ, ਆਪਣਾ ਆਰਾਮ ਦੇ ਨਾਲ ਰਹੋ? ਨਹੀਂ, ਉਹ $800 ਅਮਰੀਕਾ 'ਚ ਨਹੀਂ ਕਦੇ ਵੀ ਹੋਇਆ ਭਾਜੀ, ਉਹ ਕੈਨੇਡਾ 'ਚ ਹੁੰਦਾ ਸੀ, ਆਪਣੇ ਗੁਆਂਢੀ ਮੁਲਕ 'ਚ। ਅਮਰੀਕਾ ਵਾਲੇ ਨਹੀਂ ਕਦੇ ਵੀ ਇਹਨਾਂ ਨੇ ਫਾਈਨੈਂਸ਼ੀਅਲੀ ਸਪੋਰਟ ਉਹੀ ਮੇਰਾ ਕੁਐਸਚਨ ਉਹੀ ਆ ਕਿ ਗਵਰਨਮੈਂਟ ਬੌਂਡਡ ਆ ਕਿ ਵਰਕ ਪਰਮਿਟ ਦੇਣਾ, ਜਾਂ ਕੱਲ ਨੂੰ ਗਵਰਨਮੈਂਟ ਕਹੇ ਵਰਕ ਪਰਮਿਟ ਨਹੀਂ ਦੇਣਾ, ਮਿਨੀਮਮ ਜਿਹੜੀ ਸਪੋਰਟ ਆ ਉਹ ਅਸੀਂ ਦੇ ਜੀ। ਉਹਦਾ ਉਧਰ ਨੂੰ ਹੀ ਆ ਰਹੇ ਆ, ਆਪਾਂ ਸ਼ੋਅ ਕੀਤੇ ਆ, ਕਹਿੰਦੇ ਆ ਵੀ ਪਹਿਲਾਂ ਕੇਸ ਡਿਸਾਈਡ ਹੋਊਗਾ ਆਉਣ ਵਾਲੇ ਸਮੇਂ 'ਚ, ਫੇਰ ਹੀ ਵਰਕ ਪਰਮਿਟ ਕਰਾਂਗੇ। ਕੋਈ ਨਹੀਂ, ਆਪਾਂ ਜਿਹੜੇ ਅਟਾਰਨੀ ਜੇ ਤਰੀਕੇ ਆਣਾ ਉਹਨਾਂ ਨੂੰ ਸ਼ਨੀਚਰ ਵਾਲੇ ਪ੍ਰੋਗਰਾਮ 'ਚ ਪੁੱਛ ਲਾਂਗੇ ਜੀ। ਥੈਂਕ ਯੂ। ਓਕੇ, ਥੈਂਕ ਯੂ। ਪਰ ਜਿੰਨਾ ਕੁ ਹੁੰਦਾ ਆ, ਕਈਆਂ ਨੂੰ ਰੱਦ ਵੀ ਹੁੰਦੇ ਆ, ਕਈਆਂ ਦੇ ਕੈਂਸਲ ਵੀ ਹੁੰਦੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ, ਸੋ ਕੈਂਸਲ ਵੀ ਜਿਹੜੇ ਉਹ ਹੁੰਦੇ ਆ, ਜਾਂ ਕਈਆਂ ਨੂੰ ਇਸ਼ੂ ਵੀ ਜਿਹੜੇ ਨਹੀਂ ਕੀਤੇ ਜਾਂਦੇ। ਬਥੇਰੀਆਂ ਕਾਲਾਂ ਆਉਂਦੀਆਂ ਵੀ ਅਪਲਾਈ ਕੀਤਾ ਹੋਇਆ ਆਇਆ ਨਹੀਂ ਅਜੇ ਤੱਕ, ਕੀ ਚੱਲ ਰਿਹਾ ਆ। ਸੋ ਇਹ ਤਾਂ ਜਿਹੜਾ ਚਲੋ ਆਪਾਂ ਉਹਨਾਂ ਨੂੰ ਜਿਹੜਾ ਪੁੱਛਾਂਗੇ ਤੇ ਫਿਰ ਆਪਾਂ ਨੂੰ ਕਲੈਰਿਟੀ ਜਿਹੜੀ ਇਸ ਦੇ ਵਿੱਚ ਹੋਰ ਪਤਾ। ਸੋ ਇਹ ਤਾਂ ਉਹਨਾਂ ਲੋਕਾਂ ਲਈ ਕਲੈਰੀਫਿਕੇਸ਼ਨ ਆ ਵੀ ਜਿਹੜੇ ਹੁਣ ਕਈ ਕਹਿੰਦੇ ਵੀ ਚੱਲ ਆਪਾਂ ਜਾਣਾ ਹੀ ਨਹੀਂ DMV ਪੁੱਛਣ ਨਹੀਂ ਜਾਣਾ, ਵੀ ਸਾਡਾ ਨਾ ਰੱਖ ਲੈਣ, ਪਰ ਗੱਲ ਤਾਂ ਇਹ ਹੈ ਨਾ ਵੀ ਜੇ ਤੁਸੀਂ ਰੋਡ ਤੇ ਹੋਏ ਕੱਲ ਨੂੰ ਪ੍ਰੋਬਲਮ ਨਾ ਆਵੇ। ਇਹ ਹੈ ਸੋ ਕਲੈਰਿਟੀ ਮਿਲਣੀ ਚਾਹੀਦੀ, DMV ਨੂੰ ਕਲੀਅਰਲੀ ਜਿਹੜਾ ਉਹ ਦੱਸਣਾ ਚਾਹੀਦਾ ਵੀ ਕਿੱਦਾਂ ਜਿਹੜਾ ਉਹ ਹੈਗਾ। ਤੇ ਸਮਾਂ ਸਮਾਪਤ ਹੈ ਜੀ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਆਪ ਸਭ ਨੇ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।